ਇੱਕ ਪਾਸੇ ਤਾਂ ਬਦਲ ਕੇ ਕਹਿੰਦੇ ਆ ਕਿ ਜੀ ਬੀਜੇਪੀ ਸਾਨੂੰ ਨੁਕਸਾਨ ਪਹੁੰਚਾ ਰਹੀ ਆ, ਕਮਜ਼ੋਰ ਕਰ ਰਹੀ, ਤੇ ਇਸੇ ਲੜੀ ਵਿੱਚੋਂ ਉਹ ਸਬੂਤ ਦੇ ਤੌਰ ਤੇ ਗਿਆਨੀ ਰਘਵੀਰ ਸਿੰਘ ਨੂੰ ਵਰਤਣ ਨੂੰ ਫਿਰਦੇ ਸੀ ਗਵਾਹ ਦੇ ਤੌਰ ਤੇ, ਕਿ ਦੇਖੋ ਜੀ ਹੁਣ ਤਾਂ ਸਾਡਾ ਜਥੇਦਾਰ ਕਹਿ ਰਿਹਾ। ਤੇ ਗਿਆਨੀ ਰਘਵੀਰ ਸਿੰਘ ਨੇ ਅੱਜ ਕਿਹਾ ਕਿ ਇਹੋ ਜਿਹੀ ਕੋਈ ਗੱਲ ਹੈ ਨਹੀਂ ਸੀ, ਪਰ ਪੂਰਾ ਸਾਡੇ ਤੇ ਪ੍ਰੈਸ਼ਰ, ਦਬਾਅ ਜਿਹੜਾ ਸੀ ਉਹ ਪਾਇਆ ਗਿਆ। ਹੁਣ ਅੱਜ ਗਿਆਨੀ ਰਘਵੀਰ ਸਿੰਘ ਨੇ ਇਹ ਐਲਾਨ ਕੀਤਾ, ਇੰਕਸ਼ਾਫ ਕੀਤਾ ਕਿ ਉਸ ਸੁਲਤਾਨ ਸਿੰਘ ਨੂੰ, ਗਿਆਨੀ ਜੀ ਨੂੰ ਕਿਹਾ ਵੀ ਤੈਨੂੰ ਕਿਸੇ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀ ਨੇ ਕਿਹਾ ਵੀ ਤੈਨੂੰ ਦੁਬਾਰਾ ਦਰਬਾਰ ਸਾਹਿਬ ਲਾ ਦਿੰਦੇ ਆ, ਤੂੰ 5 ਲੱਖ ਦਾ ਇੰਤਜ਼ਾਮ ਕਰ। ਜਿਵੇਂ ਆਮ ਸਰਕਾਰੀ ਮਹਿਕਮਿਆਂ ਦੇ ਵਿੱਚ ਇਹ ਕੰਮ ਚੱਲਦਾ। ਦਾਨ ਦੀ ਜ਼ਮੀਨ ਸਸਤੀ ਵੇਚ ਕੇ ਸ਼੍ਰੋਮਣੀ ਕਮੇਟੀ ਨੇ ਇੱਕ ਤਰੀਕੇ ਨਾਲ ਅਹੁਦੇਦਾਰਾਂ ਨੇ ਘਪਲਾ ਕੀਤਾ, ਔਰ ਇਹ ਉਹੋ ਜਿਹਾ ਘਪਲਾ ਹੀ ਆ ਜਿਹੋ ਜਿਹਾ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਦਾ ਪਿਛਲੇ ਦਿਨੀ ਚਰਚਾ ਚ ਆਇਆ। ਇਹ ਗੱਲ ਹੁਣ ਜਥੇਦਾਰ ਸਹਿਬਾਨਾਂ ਰਾਹੀਂ ਸਾਹਮਣੇ ਆ ਰਹੀ ਹੈ, ਕੋਈ ਆਮ ਬੰਦਾ ਦੋਸ਼ ਨਹੀਂ ਲਾ ਰਿਹਾ ਕਿ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਘਪਲਾ ਕੀਤਾ ਤੇ ਗੁਰੂ ਘਰ ਦੀਆਂ ਜਾਇਦਾਦਾਂ ਵੇਚ ਕੇ ਪੈਸੇ ਜਿਹੜੇ ਨੇ ਉਹ ਆਪਦੇ ਖਾਤਿਆਂ 'ਚ ਪਵਾਈ ਜਾਂਦੇ ਆ। ਤੇ ਜਿਹੜੇ ਇਹ ਭ੍ਰਿਸ਼ਟ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ, ਇਹਨਾਂ ਦੀ ਪੁਸ਼ਤ ਪਨਾਹੀ ਬਾਦਲ ਪਰਿਵਾਰ ਕਰਦਾ। ਗੁਰੂ ਸਾਹਿਬ ਦੇ ਦਸਤਖਤ ਵਾਲੇ ਪਾਵਨ ਸਰੂਪ ਸੀਗੇ, ਉਹ ਬਾਦਲਕਿਆਂ ਦੇ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਰਾਹੀਂ ਕਿਤੇ ਗਾਇਬ ਕੀਤੇ ਗਏ ਨੇ। ਗਿਆਨੀ ਰਘਵੀਰ ਸਿੰਘ ਜੀ, ਅੱਜ ਜਦੋਂ ਤੁਹਾਨੂੰ ਸੇਕ ਲੱਗਿਆ ਤੇ ਤੁਸੀਂ ਕਿਹਾ ਕਿ ਸਰਬੱਤ ਖਾਲਸਾ ਬੁਲਾਓ, ਤੇ ਇਹ ਜਦੋਂ ਤੁਸੀਂ ਸੀਟ ਤੇ ਬੈਠੇ ਸੀ, ਪੰਥ ਦਾ ਤੁਹਾਡੇ ਤੋਂ ਅਗਵਾਈ ਭਾਲਦਾ ਸੀ, ਤੁਸੀਂ ਪੰਥ ਨੂੰ ਗਦੀ ਗੇੜ ਪਾਈ ਰੱਖੇ। ਤੁਸੀਂ ਆਪਣੀ ਮਤਲਬ ਹੈੱਡ ਗ੍ਰੰਥੀ ਦੀ ਪੋਸਟ ਜਾਂ ਅਕਾਲ ਤਖਤ ਦੇ ਜਥੇਦਾਰ ਦੀ ਪੋਸਟ ਜਾਂ ਕੋਈ ਵੀ ਪੋਸਟ ਆ ਜਿਹੜੀ, ਉਹਦੀ ਤੋਹੀਨ ਹੀ ਕਰ ਰਹੇ ਹੁੰਨੇ ਹੋ ਜਦੋਂ ਤੁਸੀਂ ਹੱਕ ਸੱਚ ਤੇ ਨਹੀਂ ਖੜਦੇ। ਅੱਜ ਤੁਹਾਡਾ ਬੋਲਿਆ ਬਹੁਤ ਸਾਰੇ ਵਿਰੋਧੀਆਂ ਨੂੰ, ਬਾਦਲ ਦਲ ਦੇ ਵਿਰੋਧੀਆਂ ਨੂੰ ਚੰਗਾ ਲੱਗ ਸਕਦਾ, ਪਰ ਖਾਲਸਾ ਪੰਥ ਦੇ ਇਤਿਹਾਸ ਦੇ ਵਿੱਚ ਤੁਸੀਂ ਇਹ ਮਤ ਭੁੱਲੋ ਕਿ ਪੰਥ ਤੁਹਾਨੂੰ ਇਸ ਗੱਲ ਲਈ ਮਾਫ ਕਰ ਦੂਗਾ ਕਿ ਜਦੋਂ ਲੋੜ ਸੀ ਉਦੋਂ ਤੁਸੀਂ ਨਹੀਂ ਸੀ ਬੋਲੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਸਾਡੀ ਸਾਰੀ ਕੌਮ ਦੀਆਂ ਜਿਹੜੀਆਂ ਸਿਰਮੌਰ ਸੰਸਥਾਵਾਂ ਨੇ, ਸਿਰਮੌਰ ਸ਼ਖਸੀਅਤਾਂ ਨੇ, ਉਹਨਾਂ ਸਾਰਿਆਂ ਦੇ ਆਲੇ ਦੁਆਲੇ ਵਿਵਾਦ ਨੇ। ਇਹ ਸਾਰਿਆਂ ਦੇ ਖਿਲਾਫ ਸਿੱਖ ਜਗਤ ਵਿੱਚ ਬਿਲਕੁਲ ਜਾਇਜ਼ ਰੋਸ ਨੇ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਿਸੇ ਪਾਸਿਓਂ ਵੀ ਉਹ ਆਸ ਦੀ ਕਰਨਾ ਜਿਹੜੀ ਨਹੀਂ ਦਿਖ ਰਹੀ, ਸਿਰਫ ਗੱਲ ਇੱਥੇ ਆ ਕੇ ਖੜ ਜਾਂਦੀ ਆ ਕਿ ਖਾਲਿਸਤਾਨ ਦੀ ਸਿਰਜਣਾ ਬਗੈਰ ਇਸ ਗੁਲਾਮੀ ਦੇ ਦੌਰ ਵਿੱਚ ਅਸੀਂ ਹੋਰ ਖਤਾ ਖਾਵਾਂਗੇ। ਜੋ ਕੁਝ ਸਾਡੇ ਨਾਲ ਵਾਪਰ ਰਿਹਾ, ਇਹਦਾ ਜਿਹੜਾ ਮੁੱਖ ਧੁਰਾ ਵਾ ਉਹ ਗੁਲਾਮੀ ਆ, ਕਿਉਂਕਿ ਗੁਲਾਮ ਕੌਮਾਂ ਨੂੰ ਆਜ਼ਾਦ ਕੌਮਾਂ ਜਿਹੜੀਆਂ ਨੇ, ਹਾਕਮ ਕੌਮਾਂ ਜਿਹੜੀਆਂ ਹੁੰਦੀਆਂ ਨੇ, ਉਹ ਇਸੇ ਤਰੀਕੇ ਨਾਲ ਭੰਬਲ ਭੂਸਿਆਂ 'ਚ, ਗਧੀ ਗੇੜ 'ਚ ਫਸਾਈ ਰੱਖਦੀਆਂ ਹੁੰਦੀਆਂ ਨੇ। ਮੋਟੇ ਤੌਰ ਦੇ ਉੱਤੇ ਅਕਾਲੀ ਦਲ, ਅਕਾਲ ਤਖਤ ਸਾਹਿਬ, ਦਮਦਮੀ ਟਕਸਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਭੰਬਲ ਭੂਸਾ ਜਿਹਾ ਪਿਆ ਹੋਇਆ। ਅਕਾਲੀ ਦਲ ਦੇ ਜਿਹੜੇ ਧੜੇ ਨੇ, ਉਹਨਾਂ ਦਾ ਹਾਲ ਆਪਾਂ ਨੂੰ ਕੋਈ ਲੁਕਿਆ ਛਿਪਿਆ ਨਹੀਂ, ਸਭ ਦੇ ਸਾਹਮਣੇ ਆ। ਹੋਰਾਂ ਦੀ ਤਾਂ ਗੱਲ ਬੜੀ ਦੂਰ ਆ। ਤਖਤਾਂ ਦੇ ਜਥੇਦਾਰ ਸਾਹਿਬਾਨ ਜਿਹੜੇ ਆ, ਉਹਨਾਂ ਨੂੰ ਵੀ ਬੋਲਣਾ ਪੈ ਰਿਹਾ। ਗਿਆਨੀ ਰਘਵੀਰ ਸਿੰਘ, ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਕੇ ਜਥੇਦਾਰ ਥਾਪੇ ਸੀ ਤੇ ਬਾਅਦ ਵਿੱਚ ਉਹਨਾਂ ਦੀ ਥਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਲਾਇਆ ਸੀ, ਇਹ ਸਾਰਾ ਕੁਝ ਲਾਉਣ ਦਾ ਤੇ ਲਾਉਣ ਦਾ ਜਿਹੜਾ ਪ੍ਰਕਰਣ ਹੈ, ਉਹ ਇੱਕ ਤਾਂ ਬਾਦਲਕਿਆਂ ਦੀ ਆਪਦੀ ਜਿਹੜੀ ਹੈਂਕੜਵਾਜ ਵਾਲੀ ਬਿਰਤੀ ਆ ਉਹਦੇ ਚੋਂ ਨਿਕਲਿਆ ਸੀ। ਦੂਜਾ ਇਹ ਆ ਕਿ ਸਿੱਖ ਜਗਤ ਨੂੰ 2 ਦਸੰਬਰ ਵਾਲੇ ਹੁਕਮਨਾਮਿਆਂ ਨੇ
ਜਿਹੜਾ ਹੁਲਾਰਾ ਦਿੱਤਾ ਸੀ, ਪ੍ਰੇਰਨਾ ਦਿੱਤੀ ਸੀ, ਇੱਕ ਮਾਹੌਲ ਸਿਰਜਿਆ ਜਾਣ ਲੱਗਿਆ ਸੀ, ਉਹਦੇ ਖਿਲਾਫ ਜਿਹੜਾ ਬਾਦਲ ਕਿਆਂ ਦਾ ਇੱਕ ਹੱਲਾ ਸੀ, ਉਹਦੇ ਵਿੱਚੋਂ ਇਹ ਸਾਰਾ ਕੁਝ ਨਿਕਲਿਆ। ਉਹ ਸਾਰੇ ਜਥੇਦਾਰ ਘਰਾਂ ਨੂੰ ਤੋੜ ਦਿੱਤੇ ਗਏ ਜਿਨ੍ਹਾਂ ਨੇ 2 ਦਸੰਬਰ ਵਾਲੇ ਹੁਕਮਨਾਮੇ ਦੇ ਵਿੱਚ ਭੂਮਿਕਾ ਨਿਭਾਈ ਸੀ। ਉਸ ਤੋਂ ਬਾਅਦ ਵਿੱਚ ਜਿਹੜੇ ਨਵੇਂ ਜਥੇਦਾਰ ਥਾਪੇ, ਉਹਦੇ ਪ੍ਰਤੀ ਗਿਆਨੀ ਕੁਲਦੀਪ ਸਿੰਘ ਗੜਗੱਜ ਜਾਂ ਟੇਕ ਸਿੰਘ ਧਨੌਲਾ ਜਾਂ ਹੋਰ ਉਹਨਾਂ ਮਸਲਿਆਂ ਦੇ ਵਿੱਚ ਕੌਮ ਦੀ ਹਮਾਇਤ ਬਿਲਕੁਲ ਨਹੀਂ ਸੀ। ਪਰ ਹੋਰ ਜ਼ਿਆਦਾ ਗੰਦ ਨਾ ਪਵੇ, ਹੋਰ ਜ਼ਿਆਦਾ ਵਿਰੋਧ ਇਸ ਸੰਸਥਾ ਦਾ ਨਾ ਹੋਵੇ, ਲੋਕਾਂ ਨੇ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਇਹ ਨਹੀਂ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਪ੍ਰਤੀ ਲੋਕਾਂ ਦੇ ਦਿਲ 'ਚ ਕੋਈ ਗੁੱਸਾ ਜਾਂ ਰੋਸ ਹੀ ਨਹੀਂ, ਪਰ ਕੌਮ ਦੇਖ ਰਹੀ ਆ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਲੱਗੇ ਹੋਏ ਨੇ ਕਿ ਸ਼ਾਇਦ ਮੇਰੀ ਕਿਸੇ ਤਰੀਕੇ ਨਾਲ ਪ੍ਰਵਾਨਗੀ ਹੋ ਜੇ। ਪਰ ਜਿਹੜਾ ਮਾਹੌਲ ਆ ਉਹਦੇ ਤੇ ਜੇ ਨਜ਼ਰ ਮਾਰਿਆ ਜਾਵੇ ਤਾਂ ਅੱਜ ਗਿਆਨੀ ਰਘਵੀਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ, ਉਹਨਾਂ ਨੇ ਇੱਕ ਲੰਬੀ ਚੌੜੀ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਖੁਲਾਸੇ ਕੀਤੇ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਤੇ ਦਬਾਅ ਬੜਾ ਬਣਾਇਆ ਗਿਆ। ਇੱਕ ਤਾਂ ਇਸ ਗੱਲ ਦਾ ਦਬਾਅ ਲਗਾਤਾਰ ਬਣਾਇਆ ਗਿਆ ਬਾਦਲ ਕਿਆਂ ਵੱਲੋਂ ਕਿ ਤੁਸੀਂ ਜੀ ਆਖ ਦੇਵੋ ਕਿ ਜਿਹੜਾ ਇਹ 2 ਦਸੰਬਰ ਵਾਲਾ ਹੁਕਮਨਾਮਾ ਹੈ, ਇਹ RSS ਦੇ BJP ਦੇ ਦਬਾਅ ਹੇਠ ਅਸੀਂ ਕੀਤਾ ਸੀ। ਹੁਣ ਇਹਦੇ ਅਰਥ ਇਹ ਨੇ ਕਿ ਦਬਾਅ ਤਾਂ ਅਸਲ ਵਿੱਚ ਫਿਰ ਕੋਈ ਹੈ ਨਹੀਂ ਸੀਗਾ। ਜਿਹੜਾ ਅੱਜ ਵੀ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਅਸੀਂ ਆਪਦੀ ਸਮਝ ਅਨੁਸਾਰ, ਆਪਦੇ ਦਿਲ ਦੇ ਹਿਸਾਬ ਨਾਲ, ਪੰਥ ਦੇ ਹਿੱਤਾਂ ਦੇ ਹਿਸਾਬ ਨਾਲ ਇਹ ਕੀਤਾ ਸੀ। ਪਰ ਬਾਦਲ ਕਿਆਂ ਦਾ ਸਰਦਾ ਤਾਂ ਆ, ਫਿਰ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਬਾਕੀ ਜਥੇਦਾਰਾਂ ਨੂੰ ਸੌਖਾ ਟੰਗ ਸਕਦੇ ਸੀ ਕਿ ਦੇਖੋ ਜੀ ਹੁਣ ਤਾਂ ਗਿਆਨੀ ਰਘਵੀਰ ਸਿੰਘ ਵੀ ਕਹਿ ਰਹੇ ਨੇ ਕਿ ਸਾਡੇ ਦੋਸ਼ ਸੱਚੇ ਆ, ਤੇ ਸਾਨੂੰ ਜਿਹੜਾ ਕੁਝ ਅੱਜ ਇੱਥੇ ਭਿੱਖੀ ਪਿੰਡ ਦੇ ਵਿੱਚ ਅਕਾਲੀ ਦਲ ਦਾ, ਬਾਦਲ ਦਲ ਦਾ ਜਿਹੜਾ ਵੱਡਾ ਇਕੱਠ ਸੀਗਾ, ਰੈਲੀ ਸੀ, ਕੱਲ ਕਾਦੀਆਂ ਕੀਤੀ ਆ, ਅੱਜ ਇੱਥੇ ਰੈਲੀਆਂ ਚੱਲ ਰਹੀਆਂ ਨੇ। ਤੇ ਅੱਜ ਵੀ ਉੱਥੇ ਮੈਂ ਸੁਣ ਰਿਹਾ ਸੀਗਾ ਸੁਖਬੀਰ ਸਿੰਘ ਬਾਦਲ ਇੱਕ ਲਾਈਨ ਬਣਾ ਕੇ ਦੱਸ ਰਿਹਾ ਸੀ ਕਿ ਸਾਡੇ ਤਖਤ ਖੋਲ ਹੈ, BJP ਨੇ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ, ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਬਣਾ ਲਈ, ਤੇ ਸਾਡੇ ਨਾਲ BJP ਬੜਾ ਧੱਕਾ ਕਰ ਰਹੀ ਹੈ ਸਿੱਖ ਕੌਮ ਨਾਲ, ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ। ਹੁਣ ਇੱਕ ਪਾਸੇ ਤਾਂ BJP ਨਾਲ ਸੰਬੰਧ ਜੋੜਨ ਦੀਆਂ, ਗੱਠ ਜੋੜ ਦੀਆਂ ਲਗਾਤਾਰ ਕੋਸ਼ਿਸ਼ਾਂ ਬਾਦਲ ਕਿਆਂ ਵੱਲੋਂ ਹੁੰਦੀਆਂ ਰਹੀਆਂ ਨੇ, ਦੂਜੇ ਪਾਸੇ ਬਾਦਲ ਕੇ ਇਹ ਜਚਾ ਰਹੇ ਨੇ ਕਿ ਸਾਡਾ ਤਾਂ ਉਹਨਾਂ ਨਾਲ ਰੌਲਾ ਬਣਾ, ਤੀਜੇ ਪਾਸੇ ਬਾਦਲ ਕੇ BJP ਦੇ ਬੰਦਿਆਂ ਨੂੰ ਪੱਟ ਕੇ ਆਪਦੇ 'ਚ ਸ਼ਾਮਲ ਕੀਤਾ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਦਾ ਸੰਗਰੂਰ ਤੋਂ ਰਿਸ਼ਤੇਦਾਰ ਆ, ਕਰੀਬੀ ਭਤੀਜਾ ਜਾਂ ਭਾਣਜਾ ਦੱਸਦੇ ਆ, ਅਰਵਿੰਦ ਖੰਨਾ, ਉਹਨੂੰ ਲੈ ਕੇ ਆਂਦਾ, ਸੀਨੀਅਰ ਮੀਤ ਪ੍ਰਧਾਨ ਸੀਗਾ ਸ਼ਾਇਦ ਉਹ BJP ਦਾ। ਇਹ ਇੱਕ ਦੂਜੇ ਦੇ ਬੰਦੇ ਵੀ ਪੱਟੇ ਜਾ ਰਹੇ ਨੇ ਇੱਕ ਦੂਜੇ ਨਾਲ, ਪਰ ਇਹ ਲਵ ਹੇਟ ਵਾਲਾ ਰਿਸ਼ਤਾ ਜਿਹੜਾ BJP ਦਾ, ਉਹਦੇ ਬਾਰੇ ਲੋਕਾਂ ਨੂੰ ਇਹੀ ਆ ਵੀ ਇੱਕ ਨਾ ਇੱਕ ਦਿਨ ਇਹਨਾਂ ਦਾ ਸਿਆਸੀ ਗੱਠਜੋੜ ਹੋ ਜਾਣ। ਆਪਾਂ ਚਲੋ ਹੋਰ ਮਸਲੇ ਦੇ ਉੱਤੇ ਗੱਲ ਕਰ ਰਹੇ ਹਾਂ, ਸਿਆਸਤ ਇਹਨਾਂ ਦੀ ਵੱਖਰੀ ਆ। ਇੱਕ ਪਾਸੇ ਤਾਂ ਬਾਦਲ ਕੇ ਕਹਿੰਦੇ ਆ ਕਿ ਜੀ BJP ਸਾਨੂੰ ਨੁਕਸਾਨ ਪਹੁੰਚਾ ਰਹੀ ਆ, ਕਮਜ਼ੋਰ ਕਰ ਰਹੀ ਹੈ, ਤੇ ਇਸੇ ਲੜੀ ਵਿੱਚੋਂ ਉਹ ਸਬੂਤ ਦੇ ਤੌਰ ਤੇ ਗਿਆਨੀ ਰਘਵੀਰ ਸਿੰਘ ਨੂੰ ਵਰਤਣ ਨੂੰ ਫਿਰਦੇ ਸੀ, ਗਵਾਹ ਦੇ ਤੌਰ ਤੇ, ਕਿ ਦੇਖੋ ਜੀ ਹੁਣ ਤਾਂ ਸਾਡਾ ਜਥੇਦਾਰ ਕਹਿ ਰਿਹਾ। ਤੇ ਗਿਆਨੀ ਰਘਵੀਰ ਸਿੰਘ ਨੇ ਅੱਜ ਕਿਹਾ ਕਿ ਇਹੋ ਜਿਹੀ ਕੋਈ ਗੱਲ ਹੈ ਨਹੀਂ ਸੀ, ਪਰ ਪੂਰਾ ਸਾਡੇ ਤੇ ਪ੍ਰੈਸ਼ਰ, ਦਬਾਅ ਜਿਹੜਾ ਸੀ ਉਹ ਪਾਇਆ ਗਿਆ, ਤੇ ਜਦੋਂ ਅਸੀਂ ਇਹ ਗੱਲ ਨਹੀਂ ਕਹੀ ਫਿਰ ਇਸੇ ਤਰੀਕੇ ਨਾਲ ਸਾਡੇ ਤੇ ਦਬਾਅ ਜਿਹੜਾ ਹੈਗਾ ਉਹ ਪਾਇਆ ਗਿਆ ਕਿ ਤੁਸੀਂ ਜੀ ਤਰਨ ਵਾਲੀ ਜਿਮਨੀ ਚੋਣ ਮੌਕੇ ਅਕਾਲੀ ਦਲ ਦੇ ਹੱਕ ਵਿੱਚ ਲੋਕਾਂ ਨੂੰ ਵੋਟ ਪਾਉਣ ਲਈ ਕਹੋ। ਮੈਂ ਨਹੀਂ ਕਿਹਾ। ਤਾਂ ਇਹ ਸਾਰੀਆਂ ਗੱਲਾਂ ਦੇ ਵਜੋਂ ਇੱਕ ਤਰੀਕੇ ਨਾਲ ਉਹ ਦੱਸ ਰਹੇ ਨੇ ਕਿ ਫਿਰ ਮੇਰੇ ਤੋਂ ਜਥੇਦਾਰੀ ਵੀ ਖੋਲੀ ਤੇ ਫਿਰ ਮੈਂ ਦਬਾਅ ਨਹੀਂ ਝੱਲਿਆ ਤੇ ਮੈਂ ਛੁੱਟੀ ਲੈ ਗਿਆ ਸੀ। ਆਪਾਂ ਨੂੰ ਸਭ ਨੂੰ ਪਤਾ ਹੋਣਾ, ਚੇਤਾ ਹੋਣਾ ਚਾਹੀਦਾ ਕਿ ਜਦੋਂ ਤਰਨ ਵਾਲੀ ਜਿਮਨੀ ਚੋਣ ਸੀ ਉਦੋਂ ਗਿਆਨੀ ਗਿਆਨੀ ਰਘਵੀਰ ਸਿੰਘ ਛੁੱਟੀ ਲੈ ਗਏ ਸੀ। ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਫਾਰਗੀ ਕਰਤਾ ਤੇ ਗਿਆਨੀ ਰਘਵੀਰ ਸਿੰਘ ਤੋਂ ਜਥੇਦਾਰੀ ਲੈ ਕੇ ਉਹਨੂੰ ਕੱਲਾ ਹੈੱਡ ਗ੍ਰੰਥੀ ਤੱਕ ਰੱਖਤਾ। ਗਿਆਨੀ ਸੁਲਤਾਨ ਸਿੰਘ ਨੂੰ ਇੱਥੋਂ ਦੂਰ ਦਰਾਡੇ ਜਿਵੇਂ ਬਦਲੀ ਸਜ਼ਾ ਦੇਈਦੀ ਆ ਪੁਲਿਸ ਦੇ ਜਾਂ ਹੋਰ ਮਹਿਕਮਿਆਂ 'ਚ, ਜਿਵੇਂ ਸਰਕਾਰ ਕਰਦੀ ਹੁੰਦੀ ਆ, ਉਹਨੂੰ ਦੂਰ ਕਿਤੇ ਮੁਕਤਸਰ ਸ਼ਾਇਦ ਲਾਤਾ। ਹੁਣ ਅੱਜ ਗਿਆਨੀ ਰਘਵੀਰ ਸਿੰਘ ਨੇ ਇਹ ਐਲਾਨ ਕੀਤਾ, ਇੰਕਸ਼ਾਫ ਕੀਤਾ ਕਿ ਉਸ ਸੁਲਤਾਨ ਸਿੰਘ ਨੂੰ, ਗਿਆਨੀ ਜੀ ਨੂੰ ਕਿਹਾ ਵੀ ਤੈਨੂੰ
ਕਿਸੇ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀ ਨੇ ਕਿਹਾ ਵੀ ਤੈਨੂੰ ਦੁਬਾਰਾ ਦਰਬਾਰ ਸਾਹਿਬ ਲਾ ਦਿੰਦੇ ਆ, ਤੂੰ 5 ਲੱਖ ਦਾ ਇੰਤਜ਼ਾਮ ਕਰ। ਜਿਵੇਂ ਆਮ ਸਰਕਾਰੀ ਮਹਿਕਮਿਆਂ ਦੇ ਵਿੱਚ ਇਹ ਕੰਮ ਚੱਲਦਾ। ਇੱਥੇ ਪਿੱਛੇ ਜੇ ਕੋਈ ਵਾਕਫ ਸੱਜਣ, ਜਿਹੜਾ ਮਤਲਬ ਮੇਰਾ ਤਾਂ ਸੰਬੰਧ ਉਹਦੇ ਚਾਚੇ ਨਾਲ ਸੀ, ਕਿਉਂਕਿ ਉਹ ਸਿੱਖ ਸੰਘਰਸ਼ ਵਿੱਚ ਲੌਂਗੋਵਾਲ ਕਾਂਡ ਨਾਲ ਜੁੜਿਆ ਹੋਇਆ ਸੱਜਣ, ਉਹ ਲੈ ਕੇ ਆਇਆ ਸੰਘਰਸ਼ੀਲ, ਤੇ ਜੇਲ੍ਹ ਲੰਮੀ ਕੱਟੀ ਹੋਣ ਕਰਕੇ ਆਪਦੇ ਭਤੀਜੇ ਨੂੰ ਕਹਿੰਦਾ ਇਹਦੀ ਬਦਲੀ ਇੱਥੇ ਹੋ ਗਈ, ਤਹਿਸੀਲ ਚ ਕਚਹਿਰੀਆਂ ਚ ਕੰਮ ਕਰਦਾ। ਤੇ ਉਹ ਮੈਨੂੰ ਕਹਿ ਰਿਹਾ ਸੀ ਜੇ ਅਸੀਂ ਪੈਸੇ ਪੂਸੇ ਦੇ ਕੇ ਬਦਲੀ ਰਕਵਾ ਲੈਣੀ ਆ ਤੇ ਥੋੜੇ ਜਿਹੇ ਦਿਨ ਇੱਕ ਵਾਰੀ ਜੁਆਇਨ ਕਰਾ ਕੇ ਮੈਂ ਇੱਥੇ ਕੱਢਣੇ ਆ, ਮੇਰਾ ਕੋਈ ਰਿਹਾਇਸ਼ ਦਾ ਇੰਤਜ਼ਾਮ ਕਰ ਦਿਓ। ਮੈਂ ਉਦੋਂ ਬੜਾ ਹੈਰਾਨ ਜਿਹਾ ਹੋਇਆ ਸੀਗਾ ਕਿ ਸੱਚੀ ਏਦਾਂ ਹੁੰਦਾ। ਉਹ ਕਹਿੰਦਾ ਹਾਂਜੀ, ਪੈਸੇ ਦੇ ਕੇ ਬਦਲੀਆਂ ਕਰਵਾਈਆਂ ਵੀ ਜਾਂਦੀਆਂ ਨੇ, ਪੈਸੇ ਦੇ ਕੇ ਬਦਲੀਆਂ ਰਕਵਾਈਆਂ ਵੀ ਜਾਂਦੀਆਂ ਨੇ। ਸੋ ਜਿਹੜਾ ਸਰਕਾਰੀ ਤੌਰ ਤੇ ਭਾਰਤੀ ਨਿਜ਼ਾਮ ਦੇ ਵਿੱਚ ਗੰਦ ਪਿਆ ਹੋਇਆ, ਉਹ ਫਿਰ ਸਾਡੀ ਸ਼੍ਰੋਮਣੀ ਕਮੇਟੀ 'ਚ ਵੀ ਪਿਆ ਹੋਇਆ ਹੈ। ਮੁਕਤਸਰ ਤੋਂ ਬਦਲੀ ਜੇ ਗਿਆਨੀ ਸੁਲਤਾਨ ਸਿੰਘ, ਉਹ ਬੰਦਾ ਜਿਹੜਾ ਤਖਤ ਦੇ ਜਥੇਦਾਰ ਸਾਹਿਬਾਨ ਦੇ ਨਾਲ 5 ਸਿੰਘ ਸਾਹਿਬਾਨ ਵਾਲੇ ਹੁਕਮਨਾਮਿਆਂ ਦੇ ਵਿੱਚ 2 ਦਸੰਬਰ ਵਾਲੇ ਹੁਕਮਨਾਮਿਆਂ 'ਚ ਐਡੀ ਵੱਡੀ ਗੱਲ ਉਹਨੂੰ ਕਹਿ ਰਹੇ ਆ 5 ਲੱਖ, ਤੇ ਜੇ ਉਹ ਤੋਂ 5 ਲੱਖ ਮੰਗੇ ਜਾ ਰਹੇ ਨੇ ਫਿਰ ਹੋ ਸਕਦਾ 50 ਲੱਖ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਟਿਕੇ ਰਹਿੰਦੇ, ਪਰ ਉਹਨਾਂ ਦਾ ਮਾਮਲਾ ਸ਼ਾਇਦ ਵੱਡਾ ਸੀ ਇਸ ਕਰਕੇ। ਪਰ ਜਿਹੜਾ ਇਹ ਸਾਰਾ ਅੱਜ ਗਿਆਨੀ ਰਘਵੀਰ ਸਿੰਘ ਦੇ ਰਾਹੀਂ ਗੰਦ ਪਿੱਲ ਸਾਹਮਣੇ ਆਇਆ, ਉਹਦੇ ਵਿੱਚ ਕਈ ਦੋਸ਼ ਹੋਰ ਜਿਹੜੇ ਕਈ ਤਰੀਕਿਆਂ ਨਾਲ ਪਹਿਲਾਂ ਵੀ ਲੱਗਦੇ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਜੀ ਜਿਹੜੇ ਗੁਰੂ ਕੇ ਲੰਗਰ ਆ, ਗੁਰੂ ਕੇ ਲੰਗਰ ਦੇ ਵਿੱਚ ਜਿਹੜੇ ਸੁੱਕਾ ਹੁੰਦੇ ਆ ਪ੍ਰਸ਼ਾਦੇ, ਜਿਹੜੇ ਕਿਸੇ ਕੰਮ ਨਹੀਂ ਆਉਣੇ ਹੁੰਦੇ ਬਾਅਦ ਚ, ਉਹਨਾਂ ਨੂੰ ਕਹਿੰਦੇ ਵੇਚ ਕੇ ਸੁੱਕੇ ਲੰਗਰ ਨੂੰ, ਉਹ ਵੀ ਉਹਦੇ ਚ ਵੀ ਘਪਲਾ ਵੱਲ ਪੈਸੇ ਜਿਹੜੇ ਆ ਉਹ ਗੋਲ ਕਰ ਗਏ। ਅੱਜ ਇੱਕ ਇਹ ਵੀ ਚਰਚਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਗੁਰਦੁਆਰਾ ਭੱਠਾ ਸਾਹਿਬ ਆ ਜਿਹੜਾ ਰੋਪੜ ਦੇ ਇਲਾਕੇ 'ਚ, ਉੱਥੇ 2002 'ਚ ਇੱਕ ਬੀਬੀ ਨੇ ਗੁਰਦੁਆਰਾ ਭੱਠਾ ਸਾਹਿਬ ਨੂੰ ਜ਼ਮੀਨ ਦਾਨ ਕਰਤੀ, ਤੇ ਉਹ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਜ਼ਮੀਨ ਦਾਨ ਕੀਤੀ ਸੀ ਹਾਈਵੇ ਤੇ ਪੈਂਦੀ ਸੀ, ਬੜੀ ਮਹਿੰਗੀ ਜ਼ਮੀਨ ਸੀ, ਪਰ ਸ਼੍ਰੋਮਣੀ ਕਮੇਟੀ ਨੇ 7000 ਪ੍ਰਤੀ ਗਜ ਦੇ ਹਿਸਾਬ ਨਾਲ ਆਪਦੇ ਕਿਸੇ ਮਤਲਬ ਚਹੇਤੇ ਨੂੰ ਉਹ ਜ਼ਮੀਨ ਵੇਚ ਦਿੱਤੀ। ਦਾਨ ਦੀ ਜ਼ਮੀਨ ਸਸਤੀ ਵੇਚ ਕੇ ਸ਼੍ਰੋਮਣੀ ਕਮੇਟੀ ਨੇ ਇੱਕ ਤਰੀਕੇ ਨਾਲ ਅਹੁਦੇਦਾਰਾਂ ਨੇ ਘਪਲਾ ਕੀਤਾ, ਔਰ ਇਹ ਉਹੋ ਜਿਹਾ ਘਪਲਾ ਹੀ ਆ ਜਿਹੋ ਜਿਹਾ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਦਾ ਪਿਛਲੇ ਦਿਨੀ ਚਰਚਾ 'ਚ ਆਇਆ। ਉਹ ਗਿਆਨੀ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਉਭਾਰਿਆ ਮਸਲਾ। ਗਿਆਨੀ ਰਣਜੀਤ ਸਿੰਘ ਸਾਬਕਾ ਜਥੇਦਾਰ ਵੀ ਸ਼੍ਰੋਮਣੀ ਕਮੇਟੀ ਦੇ ਹੋਰ ਬਹੁਤ ਸਾਰੇ ਘਪਲਿਆਂ ਦੀ ਜਦੋਂ ਗੱਲ ਲੰਮੀ ਲੜੀ ਉਹ ਛੇੜਦੇ ਨੇ, ਤਾਂ ਉਹਨਾਂ ਦੇ ਨਾਲ ਇਹ ਵੀ ਦੱਸਦੇ ਆ ਕਿ ਜਿਹੜੀ ਸਾਡੀ ਇਤਿਹਾਸਕ ਵਿਰਾਸਤ ਆ, ਪੁਰਾਤਨ ਗ੍ਰੰਥ ਨੇ, ਉਹਨਾਂ 'ਚ ਕਿਵੇਂ ਘਪਲੇ ਹੋਏ ਨੇ। ਉਹਨਾਂ ਦੀਆਂ ਗੱਲਾਂ ਐਵੇਂ ਸੁੱਟਣ ਵਾਲੀਆਂ ਨਹੀਂ, ਉਹ ਕਈ ਗੱਲਾਂ ਬੜੀਆਂ ਉਹਨਾਂ ਦੀਆਂ ਜੈਨੂਅਨ ਤੇ ਜਾਇਜ਼ ਨੇ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਅੰਬ ਸਾਹਿਬ ਦੀ ਜਾਂ ਗੁਰਦੁਆਰਾ ਭੱਠਾ ਸਾਹਿਬ ਦੀ ਜਾਂ ਹੋਰ ਕਈ ਗੁਰਦੁਆਰਿਆਂ ਦੀ ਜ਼ਮੀਨ ਕਿਉਂ ਵੇਚੀ, ਇਹ ਸਵਾਲ ਆਪਣੇ ਆਪ 'ਚ ਖੜਾ ਹੈ। ਪਰ ਇਹੋ ਜਿਹੇ ਹਜ਼ਾਰਾਂ ਹੀ ਘਪਲੇ ਜਿਹੜੇ ਆ ਇਸ ਮੌਕੇ, ਇੱਕ ਵਾਰ ਕਿਸੇ ਸੱਜਣ ਨੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ 'ਚ ਰਹਿੰਦਾ ਹੈ, ਉਹਨੇ ਗੱਲ ਕੀਤੀ ਕਿ ਜੀ ਜਿਹੜੀ ਇੱਕ ਵਾਰੀ ਚਰਚਾ ਛਿੜੀ ਸੀ ਕਿ ਜਿਹੜਾ ਕਾਰ ਸੇਵਾ ਜਦੋਂ ਕਰਦੇ ਆ ਉਦੋਂ 5 ਸੋਨੇ ਚਾਂਦੀ ਦੇ ਤਸਲੇ ਤੇ ਜਿਹੜੀਆਂ ਉਹ ਨੇ ਕਈਆਂ ਨੇ ਜਿਹੜੀ ਜਿਹਦੇ ਨਾਲ ਟੱਕ ਲਾਇਆ ਜਾਂਦਾ ਸ਼ੁਰੂ 'ਚ, ਸਭ ਤੋਂ ਪਹਿਲਾਂ ਜਦੋਂ ਕਾਰ ਸੇਵਾ ਹੁੰਦੀ ਹੈ, ਉਹ 5 ਜਿਹੜੇ ਨੇ ਕੜਾਈਏ ਨੇ ਜਾਂ ਤਸਲੇ ਜਿਹਨੂੰ ਕਹਿ ਲਈਦਾ ਪੰਜਾਬੀ 'ਚ, ਤੇ 5 ਕਈਆਂ ਨੇ, ਕਹੀਆਂ। ਇਹ ਜਿਹੜੀਆਂ ਕਈਆਂ ਤੇ ਉਹਨੇ ਉਹ ਸੋਨੇ ਚਾਂਦੀ ਦੀਆਂ ਦੱਸੀਆਂ ਜਾਂਦੀਆਂ ਨੇ, ਮਹਿੰਗੇ ਨੇ। ਚਲੋ ਚਾਹੇ ਉਹ ਸੋਨੇ ਦੀਆਂ ਚਾਂਦੀ ਦੀਆਂ, ਉਹ ਸਾਡੀ ਇੱਕ ਖਾਸ ਅਹਿਮੀਅਤ ਰੱਖਦੀਆਂ ਨੇ। ਕਹਿੰਦੇ ਜੀ ਉਹ ਸੋਨਾ ਚਾਂਦੀ ਇਹਨਾਂ ਨੇ ਬਾਦਲ ਕਿਆ ਨੇ ਕਿਸੇ ਇਲੈਕਸ਼ਨ ਮੌਕੇ ਬੈਂਕ ਕੋਲੇ ਗਹਿਣੇ ਰੱਖਤਾ, ਉਹ ਗਹਿਣੇ ਰੱਖਣ ਦਾ ਪੈਸਾ ਲੈ ਲਿਆ, ਉਹਦੇ ਨਾਲ ਆਪਦਾ ਡੰਗ ਸਾਰ ਲਿਆ, ਪਰ ਉਹ ਬੈਂਕ ਵਾਲਿਆਂ ਨਾਲ ਗੱਲ ਡਨ ਕੀਤੀ ਹੋਈ ਸੀ ਵੀ ਰਹਿਣਗੇ ਇੱਥੇ ਹੀ। ਪਰ ਉਹ ਜਿਹੜੇ ਬੰਦਿਆਂ ਨੇ ਰੌਲਾ ਪਾਇਆ ਉਹਨਾਂ ਨੂੰ ਸ਼ਾਇਦ ਇਹ ਸੀ ਕਿ ਬੈਂਕ ਦੇ ਹਵਾਲੇ ਕਰ ਦਿੱਤਾ, ਮਤਲਬ ਜਿਵੇਂ ਉਹ ਤਾਂ ਉਵੇਂ ਹੀ ਆ ਜਿਵੇਂ ਕੋਈ ਜ਼ਮੀਨ ਗਹਿਣੇ ਕਰੀਦੀ ਆ ਵੀ ਆਹ ਜ਼ਮੀਨ ਰਹਿੰਦੀ ਤਾਂ ਉੱਥੇ ਹੀ ਆ ਨਾ, ਜਾਂਦੀ ਤਾਂ ਕਿਤੇ ਹੈ ਨਹੀਂ। ਪਰ ਉਹ ਚੱਕਰ ਦੇ ਵਿੱਚ ਕਾਫੀ ਜ਼ਿਆਦਾ ਰੌਲਾ ਇੱਕ ਵਾਰੀ ਉਹ ਪਿਆ ਸੀ। ਬਾਅਦ ਵਿੱਚ ਜਿਨ੍ਹਾਂ ਨੇ ਮੁੱਦਾ ਚੱਕਿਆ ਉਹਨਾਂ ਨੂੰ ਬੜੀ ਹੈਰਾਨੀ ਹੋਈ ਵੀ ਇੱਥੇ ਇਹਨਾਂ ਨੇ ਦਿਖਾਤੀਆਂ ਵੀ ਆਹ ਪਈਆਂ ਨੇਗੀਆਂ। ਸੱਚਾਈ ਇਹ ਆ ਕਿ ਇਵੇਂ ਸ਼ਾਹਬਾਦ ਮਾਰਕੰਡੇ ਦੀ ਜਿਹੜੀ ਕਾਲਜ ਦੀ ਜ਼ਮੀਨ ਆ, ਉਹ ਵੀ ਇੱਕ ਵਾਰੀ ਕਹਿੰਦੇ ਸੀ ਇਦਾਂ ਹੀ ਗਹਿਣੇ ਬਹਿ ਕਰਤੀ। ਇਹ ਸਾਰਾ ਕੁਝ ਚੱਲਦਾ ਜਿਵੇਂ ਆਪਾਂ ਪੰਜਾਬ ਸਰਕਾਰ ਦੀਆਂ ਗੱਲਾਂ ਕਰਦੇ ਆ ਨਾ ਵੀ ਭਗਵੰਤ ਮਾਨ ਦੀ ਸਰਕਾਰ ਕਈ ਸਰਕਾਰੀ ਜ਼ਮੀਨਾਂ ਜਾਇਦਾਦਾਂ ਵੇਚ ਰਹੀ ਆ, ਤੇ ਇਵੇਂ ਹੀ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਜਾਇਦਾਦਾਂ ਨੇ ਇਹਨਾਂ ਨੂੰ
ਬੈਂਕਾਂ ਕੋਲੇ ਗਹਿਣੇ ਬੈਰ ਰੱਖ ਕੇ ਬਾਅਦ ਚ ਪੈਸੇ ਉਹ ਮੋੜ ਦਿੰਦੇ ਆ, ਬਾਦਲ ਕੇ ਆਪਦਾ ਡੰਗ ਸਾਰਦੇ ਆ, ਜਿਹੜੀ ਸਿਆਸਤ ਚੱਲਦੀ ਹੈ ਉਹਨਾਂ ਦੀ। ਇਹ ਗੱਲ ਹੁਣ ਜਥੇਦਾਰ ਸਹਿਬਾਨਾਂ ਰਾਹੀਂ ਸਾਹਮਣੇ ਆ ਰਹੀ ਹੈ, ਕੋਈ ਆਮ ਬੰਦਾ ਦੋਸ਼ ਨਹੀਂ ਲਾ ਰਿਹਾ। ਤੇ ਜਿਹੜੇ ਅੱਜ ਇਲਜ਼ਾਮ ਇਹ ਲਾਏ ਨੇ ਕਿ ਜੀ ਲੱਖਾਂ ਰੁਪਏ ਲੈ ਕੇ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਦੀ ਗਿਆਨੀ ਸੁਲਤਾਨ ਸਿੰਘ ਜੀ ਜਿਹੜੀ ਬਦਲੀ ਆ ਉਹ ਰੁਕਵਾ ਸਕਦੇ ਹੋ। ਉੱਥੇ ਇਹ ਵੀ ਕਿਹਾ ਕਿ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਘਪਲਾ ਕੀਤਾ ਤੇ ਗੁਰੂ ਘਰ ਦੀਆਂ ਜਾਇਦਾਦਾਂ ਵੇਚ ਕੇ ਪੈਸੇ ਜਿਹੜੇ ਨੇ ਉਹ ਆਪਦੇ ਖਾਤਿਆਂ 'ਚ ਪਵਾਈ ਜਾਂਦੇ ਆ। ਤੇ ਜਿਹੜੇ ਇਹ ਭ੍ਰਿਸ਼ਟ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ, ਇਹਨਾਂ ਦੀ ਪੁਸ਼ਤ ਪਨਾਹੀ ਬਾਦਲ ਪਰਿਵਾਰ ਕਰਦਾ। ਇਹ ਵੀ ਆਖਿਆ ਕਿ ਜਿਹੜੇ ਗੁਰੂ ਸਾਹਿਬ ਦੇ ਦਸਤਖਤ ਵਾਲੇ ਪਾਵਨ ਸਰੂਪ ਸੀਗੇ ਉਹ ਬਾਦਲਕਿਆਂ ਦੇ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਰਾਹੀਂ ਕਿਤੇ ਗਾਇਬ ਕੀਤੇ ਗਏ ਨੇ। ਹੋਰ ਬੜੀਆਂ ਗੱਲਾਂ ਜਿਹੜੀਆਂ ਨੇ 328 ਪਾਵਨ ਸਰੂਪਾਂ ਵਾਲੀ ਜਿਹੜੀ ਆ ਉਹਦੇ ਬਾਰੇ ਵੀ ਬਾਦਲ ਪਰਿਵਾਰ ਤੇ ਹੀ ਗਿਆਨੀ ਰਘਵੀਰ ਸਿੰਘ ਨੇ ਦੋਸ਼ ਲਾਏ ਨੇ। ਹੁਣ ਜਿਹੜੇ ਇਹ ਅੱਜ ਦੋਸ਼ ਲਾਏ ਨੇ ਉਹਦੇ ਵਿੱਚ ਸਰਸੇ ਵਾਲੇ ਸਾਧ ਨੂੰ ਮਾਫੀ ਦੇਣ ਮੌਕੇ ਜਿਹੜੇ ਇਸ਼ਤਿਹਾਰ ਛਾਪੇ ਸੀ ਸ਼੍ਰੋਮਣੀ ਕਮੇਟੀ ਨੇ, ਉਹਨਾਂ ਦੀ ਵੀ ਗੱਲ ਕੀਤੀ ਹੈ। ਤੇ ਬੜੇ ਮਤਲਬ ਕਿ ਦੋਸ਼ ਜਿਹੜੇ ਅੱਜ ਇਲਜ਼ਾਮ ਜਿਹੜੇ ਲਾਏ ਨੇ ਉਹਦੇ ਮਾਮਲੇ ਵਿੱਚ ਤਾਂ ਗੱਲਾਂ ਜਿੰਨੀਆਂ ਮਰਜ਼ੀ ਆਪਾਂ ਕਰ ਲਈਏ, ਪਰ ਗੱਲ ਇੱਥੇ ਇਹ ਸੋਚਣ ਵਾਲੀ ਆ ਕਿ ਗਿਆਨੀ ਰਘਵੀਰ ਸਿੰਘ ਨੇ ਅੱਜ ਇਹ ਪ੍ਰੈਸ ਕਾਨਫਰੰਸ ਕਿਉਂ ਕੀਤੀ। ਚਰਚਾ ਇਹ ਆ ਕਿ ਕੱਲ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦੀ ਮੀਟਿੰਗ ਆ ਉਹਦੇ ਵਿੱਚ ਗਿਆਨੀ ਰਘਵੀਰ ਸਿੰਘ ਤੋਂ ਹੈੱਡ ਗ੍ਰੰਥੀ ਦੀ ਸੇਵਾ ਵਾਪਸ ਲੈਣੀ ਸੀ, ਉਹਨਾਂ ਨੂੰ ਬਰਖਾਸਤ ਕਰਨਾ ਸੀ। ਕਿਉਂਕਿ ਉਹਨਾਂ ਨੂੰ ਬਰਖਾਸਤ ਕਰਨਾ ਸੀ, ਇਸ ਕਰਕੇ ਉਹਨਾਂ ਨੇ ਇਹ ਸਾਰੇ ਰਾਜ ਅੱਜ ਖੋਲ ਦਿੱਤੇ। ਤੇ ਨਾਲ ਉਹਨਾਂ ਨੇ ਕਿਹਾ ਕਿ ਜੀ ਹੁਣ ਜਿਹੜਾ ਹੈਗਾ ਸਰਬੱਤ ਖਾਲਸਾ ਸੱਦ ਕੇ ਇਹਦਾ ਕੋਈ ਮਤਲਬ ਹੱਲ ਹੋਣਾ ਚਾਹੀਦਾ। ਪਰ ਜਿਹੜਾ ਅੱਜ ਗੱਲ ਇਹ ਕਹਿ ਰਿਹਾ ਕਿ ਸਰਬੱਤ ਖਾਲਸਾ, ਉਹ ਤਾਂ ਪਹਿਲਾਂ ਵੀ ਜਦੋਂ ਪਿਛਲੇ ਸਾਲ 2 ਸਾਲ ਪਹਿਲਾਂ 3 ਸਾਲ ਹੋ ਗਏ ਜਦੋਂ ਆਪਣੇ ਭਾਈ ਅਮਰਤਪਾਲ ਸਿੰਘ ਵਾਲਾ ਮਸਲਾ ਭਖਿਆ ਸੀ, ਉਦੋਂ ਵੀ ਮੰਗ ਉੱਠੀ ਸੀ ਕਿ ਜੀ ਉਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹੜਾ ਉਦੋਂ ਸੁਣੀ ਸੀ ਗੱਲ ਵੀ, ਹੈ ਨਾ। ਇਵੇਂ ਹੀ ਜਦੋਂ ਹੋਰ ਕਈ ਮਸਲੇ ਮੌਕੇ ਬਣੇ ਆ ਉਦੋਂ ਇਹ ਤਾਕਤਾਂ ਦੇ ਉੱਤੇ ਜਦੋਂ ਬੈਠੇ ਹੁੰਦੇ ਆ, ਗਿਆਨੀ ਰਘਵੀਰ ਸਿੰਘ ਹੋਣ, ਗਿਆਨੀ ਹਰਪ੍ਰੀਤ ਸਿੰਘ ਹੋਣ, ਇਹ ਉਦੋਂ ਤਾਂ ਬਾਦਲਕਿਆਂ ਦੀ ਪੂਰੀ ਹਮਾਇਤ ਵਿੱਚ ਬੋਲਦੇ ਆ। 328 ਸਰੂਪਾਂ ਵਾਲੇ ਮਸਲੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਵੀਡੀਓ ਕਲਿੱਪ ਪਿਛਲੇ ਦਿਨਾਂ 'ਚ ਘੁੰਮਦੀ ਦੇਖੀ ਆ ਸਾਰਿਆਂ ਨੇ ਆਪਾਂ। ਉਹ ਉੱਥੇ ਬਾਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਿੱਡੀ ਚਾਪਲੂਸੀ ਕਰਦੇ ਦਿਖ ਰਹੇ ਆ। ਬੜੇ ਧੜੱਲੇ ਨਾਲ ਕਹਿ ਰਹੇ ਨੇ ਕਿ ਜੀ ਮੈਨੂੰ ਤਾਂ ਲੋਕ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਵਾਕਿਆ ਹੀ ਮਤਲਬ ਦਿਲ ਜਿੱਤਣੇ ਆ ਨਾ ਪੰਥ ਦੇ, ਫਿਰ ਤੁਸੀਂ ਇਹ ਕਹਿ ਦਿਓ ਕਿ ਇਹ ਜਿਹੜੇ 328 ਸਰੂਪ ਨੇ ਇਹ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਨੂੰ ਦਬਾਤੇ, ਆਰਐਸਐਸ ਨੂੰ। ਮਤਲਬ ਕਾਫੀ ਜ਼ਿਆਦਾ ਪੁੱਠੀਆਂ ਸਿੱਧੀਆਂ ਗੱਲਾਂ ਉਦੋਂ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ। ਉਦੋਂ ਨਹੀਂ ਸੀ ਪਤਾ ਹੈਗਾ ਵੀ ਇਹ ਕੀ ਅਸਲੀਅਤ ਆ। ਜਿਹੜੀਆਂ ਗੱਲਾਂ ਅੱਜ ਗਿਆਨੀ ਰਘਵੀਰ ਸਿੰਘ ਕਰ ਰਹੇ ਨੇ, ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਉਦੋਂ ਬਾਅਦ ਚ ਜਿਹੜੀ ਉਹ 5 ਮੈਂਬਰੀ ਕਮੇਟੀ ਸੀ ਜਦੋਂ ਕੰਮ ਕਰ ਰਹੀ ਸੀ, ਉਹ ਬਿਲਕੁਲ 2 ਦਸੰਬਰ ਵਾਲੇ ਹੁਕਮਨਾਮੇ ਦੇ ਹਿਸਾਬ ਨਾਲ ਭਰਤੀ ਕਰਨ ਲੱਗੀ ਹੋਈ। ਤੇ ਗਿਆਨੀ ਰਘਵੀਰ ਸਿੰਘ ਜਦੋਂ ਇੱਥੇ ਇਹ ਮਿਲੇ ਆ ਧਾਮੀ ਸਾਹਿਬ ਤੇ ਹੋਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਬਾਦਲ ਦਲ ਦੇ ਆਗੂ, ਕਿ ਅਸੀਂ ਤਾਂ ਜੀ ਇਹ ਤੁਹਾਡੇ 2 ਦਸੰਬਰ ਦੇ ਹੁਕਮਨਾਮੇ ਨੂੰ ਮੰਨ ਹੀ ਨਹੀਂ ਸਕਦੇ, ਸਾਡੇ ਤਾਂ ਜੀ ਫਿਰ ਕਾਨੂੰਨੀ ਤੌਰ ਦੇ ਉੱਤੇ ਅਸੀਂ ਗਲਤ ਹੋ ਜਾਾਂਗੇ। ਉਸ ਮੌਕੇ ਗਿਆਨੀ ਰਘਵੀਰ ਸਿੰਘ ਦਾ ਰੋਲ ਕੀ ਸੀ, ਇਹ ਉਦੋਂ ਲੱਤ ਹੀ ਨਹੀਂ ਲਾਈ ਗਿਆਨੀ ਰਘਵੀਰ ਸਿੰਘ ਨੇ। ਇੱਕ ਚੁਟਕਲਾ ਸੁਣਾਉਂਦੇ ਹੁੰਦੇ ਸੀਗੇ ਮਿੱਤਰ ਪਿਆਰੇ ਕਿ ਇੱਕ ਕੋਈ ਵਕੀਲ, ਕੋਈ ਮੁੰਡਾ ਜਿਹੜਾ ਸੀ, ਇਕੱਠੇ ਪੜ੍ਹਨ ਲਿਖਣ ਵਾਲੇ, ਬਾਅਦ ਚ ਜੱਜ ਦੇ ਅਹੁਦੇ ਤੇ ਚਲੇ ਗਏ। ਉਹਦਾ ਦੋਸਤ ਉਹਨੂੰ ਮਿਲਣ ਆਇਆ ਬਚਪਨ ਦਾ, ਤੇ ਉਹ ਕਹਿੰਦਾ ਯਾਰ ਤੂੰ ਜੱਜ ਤਾਂ ਲੱਗ ਗਿਆ, ਪਰ ਜੱਜ ਤੇ ਉਹ ਕਿੱਡੀ ਕੁ ਜੱਜਮੈਂਟ ਤੇਰੀ ਹੋਊਗੀ, ਅਸੀਂ ਤੈਨੂੰ ਜਾਣਦੇ ਹੀ ਆ, ਸਾਡੇ ਨਾਲ ਹੀ ਹੁੰਦਾ ਸੀ, ਤੂੰ ਕਿੰਨੀ ਕੁ ਤੇਰੀ ਅਕਲ ਆ। ਤੇ ਉਹ ਕਹਿੰਦਾ ਸਵੇਰੇ ਚੱਲੀ ਨਾਲ ਮੇਰੇ ਕੋਰਟ 'ਚ। ਤੇ ਜਦੋਂ ਕੋਰਟ ਦੇ ਵਿੱਚ ਇੱਕ ਪੱਖ ਉਹਦੇ ਸਾਹਮਣੇ ਵਕੀਲ ਆਇਆ ਤੇ ਉਹਨੇ ਦੱਸਿਆ, ਵਕੀਲ ਨੇ ਵੀ ਦੇਖੋ ਜੀ ਮੇਰੀ ਧਿਰ ਨੇ ਆਹ ਕੀਤਾ, ਉਹ ਕੀਤਾ, ਤੇ ਉਹ ਜੱਜ ਕਹਿੰਦਾ ਤੁਹਾਡੀ ਗੱਲ ਠੀਕ ਆ। ਫਿਰ ਦੂਜੀ ਧਿਰ ਆਈ, ਉਹਨੇ ਕਿਹਾ ਵੀ ਇਹ ਕਿਵੇਂ ਹੋ ਸਕਦਾ, ਐ ਕਿਵੇਂ ਹੋ ਜਾਊਗਾ, ਗੱਲਾਂ ਸਾਡੀਆਂ ਠੀਕ ਨੇ। ਉਹ ਕਹਿੰਦਾ ਜੀ ਹਾਂ ਗੱਲ ਤੁਹਾਡੀ ਵੀ ਠੀਕ ਆ। ਉਹ ਜਿਹੜਾ ਦੋਸਤ ਸੀਗਾ ਬੈਠਾ ਕੋਲੇ, ਉਹ
ਬਾਅਦ ਚ ਉਹਨੂੰ ਕੱਲੇ ਨੂੰ ਕਹਿੰਦਾ, ਜੱਜ ਨੂੰ, ਵੀ ਯਾਰ ਤੂੰ ਪਹਿਲੀ ਧਿਰ ਆਈ ਉਹਨੂੰ ਕਿਹਾ ਤੁਹਾਡੀ ਗੱਲ ਠੀਕ ਆ, ਤੇ ਦੂਜੀ ਧਿਰ ਆਈ ਉਹਨੂੰ ਵੀ ਕਹਿਦਾ ਵੀ ਗੱਲ ਤੁਹਾਡੀ ਠੀਕ ਆ, ਇਹ ਦੋਨੇ ਧਿਰਾਂ ਕਿਵੇਂ ਠੀਕ ਹੋ ਸਕਦੀਆਂ ਨੇ? ਕਹਿੰਦਾ ਗੱਲ ਤੇਰੀ ਵੀ ਠੀਕ ਆ। ਜਿਹੜੀ ਜੱਜ ਦੀ ਉਹਦੀ ਸੀਗੀ ਨਾ ਗੱਲ ਕਿ ਗੱਲ ਤੇਰੀ ਵੀ ਠੀਕ ਆ, ਜਦੋਂ ਲੋੜ ਪਈ ਉਦੋਂ ਗਿਆਨੀ ਰਘਵੀਰ ਸਿੰਘ ਨੇ ਵੀ ਇਹੀ ਕੰਮ ਰੱਖਿਆ ਹੋਇਆ ਸੀ। ਜੇ ਬਾਦਲ ਧਿਰ ਦੇ ਆਗੂ ਮਿਲਣ, ਉਹ ਕਹਿਦਾ ਕਰਨ ਕੋਈ ਗੱਲ, ਉਹਨਾਂ ਨੂੰ ਕਹਿਦਾ ਕਰੇ ਗੱਲ ਤੁਹਾਡੀ ਠੀਕ ਆ। ਤੇ ਜੇ ਆ ਜਾ ਕਰਨ ਦੂਜੇ, ਉਹ ਮਨਪ੍ਰੀਤ ਸਿੰਘ ਇਆਲੀ ਜਾਂ ਹੋਰ ਜਿਹੜੇ 4 ਜਾਣੇ 5 ਜਾਣੇ ਸੀ, ਉਦੋਂ ਉਹਨੂੰ ਕਹਿੰਦਾ ਕਿ ਗੱਲ ਤੁਹਾਡੀ ਵੀ ਠੀਕ ਆ, ਤੁਸੀਂ ਚੱਕ ਦੋ ਫੱਟੇ। ਮਤਲਬ ਕਿ ਕੋਈ ਰਾਹ ਹੀ ਨਹੀਂ ਦਿੱਤਾ। ਸੋ ਗਿਆਨੀ ਰਘਵੀਰ ਸਿੰਘ ਜੀ, ਅੱਜ ਜਦੋਂ ਤੁਹਾਨੂੰ ਸੇਕ ਲੱਗਿਆ ਤੇ ਤੁਸੀਂ ਕਿਹਾ ਕਿ ਸਰਬੱਤ ਖਾਲਸਾ ਬੁਲਾਓ, ਤੇ ਇਹ ਜਦੋਂ ਤੁਸੀਂ ਸੀਟ ਤੇ ਬੈਠੇ ਸੀ, ਪੰਥ ਤਾਂ ਤੁਹਾਡੇ ਤੋਂ ਅਗਵਾਈ ਭਾਲਦਾ ਸੀ, ਤੁਸੀਂ ਪੰਥ ਨੂੰ ਗਧੀ ਗੇੜ ਪਾਈ ਰੱਖੇ। 2 ਦਸੰਬਰ ਵਾਲੇ ਹੁਕਮਨਾਮੇ ਦੇ ਹੱਕ ਵਿੱਚ ਜੇ ਕਿਤੇ ਡਟ ਜਾਂਦੇ ਨਾ, ਬਸ ਗੱਲ ਹੀ ਕੁਝ ਹੋਰ ਹੋਣੀ ਸੀ। ਤੁਸੀਂ ਆਪਣੀ ਮਤਲਬ ਹੈੱਡ ਗ੍ਰੰਥੀ ਦੀ ਪੋਸਟ ਜਾਂ ਅਕਾਲ ਤਖਤ ਦੇ ਜਥੇਦਾਰ ਦੀ ਪੋਸਟ ਜਾਂ ਕੋਈ ਵੀ ਪੋਸਟ ਆ ਜਿਹੜੀ, ਉਹਦੀ ਤੌਹੀਨ ਹੀ ਕਰ ਰਹੇ ਹੁੰਨੇ ਹੋ ਜਦੋਂ ਤੁਸੀਂ ਹੱਕ ਸੱਚ ਤੇ ਨਹੀਂ ਖੜਦੇ। ਅੱਜ ਤੁਹਾਡਾ ਬੋਲਿਆ ਬਹੁਤ ਸਾਰੇ ਵਿਰੋਧੀਆਂ ਨੂੰ, ਬਾਦਲ ਦਲ ਦੇ ਵਿਰੋਧੀਆਂ ਨੂੰ ਚੰਗਾ ਲੱਗ ਸਕਦਾ, ਪਰ ਖਾਲਸਾ ਪੰਥ ਦੇ ਇਤਿਹਾਸ ਦੇ ਵਿੱਚ ਤੁਸੀਂ ਇਹ ਮਤ ਭੁੱਲੋ ਕਿ ਪੰਥ ਤੁਹਾਨੂੰ ਇਸ ਗੱਲ ਲਈ ਮਾਫ ਕਰ ਦੂਗਾ ਕਿ ਜਦੋਂ ਲੋੜ ਸੀ ਉਦੋਂ ਤੁਸੀਂ ਨਹੀਂ ਸੀ ਬੋਲੇ। ਇਵੇਂ ਹੀ ਗਿਆਨੀ ਹਰਪ੍ਰੀਤ ਸਿੰਘ, ਬੜੀ ਹਮਦਰਦੀ ਆ ਉਹਦੇ ਨਾਲ ਕਿ ਉਹਦੇ ਨਾਲ ਮਾੜਾ ਕੀਤਾ ਬਾਦਲ ਕਿਆ ਨੇ, ਪਰ ਕਰੀਏ ਕਿ ਜਦੋਂ ਲੋੜ ਸੀ ਉਦੋਂ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਚਾਪਲੂਸੀ ਕਰਦਿਆਂ ਹੋਇਆਂ ਜੋ ਕੁਝ ਉਹਨਾਂ ਨੇ ਕੀਤਾ ਕਤਰਿਆ, ਉਹ ਸਭ ਦੇ ਚੇਤੇ ਹੀ ਹੈ ਸਾਡੇ। ਹੁਣ ਆ ਜੋ ਮੌਜੂਦਾ ਜਥੇਦਾਰ ਦੀ ਗੱਲ, ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਗੱਲ। ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬਹੁਤ ਸਾਰੇ ਬੰਦਿਆਂ ਦੀ ਕ੍ਰਿਟਿਸਿਜ਼ਮ ਕਿ ਬਾਦਲ ਕਿਆਂ ਦੀ ਬੋਲੀ ਬੋਲਦੇ ਆ, ਤੇ ਇੱਕ ਵਕਤ ਆਉਣਾ ਜਦੋਂ ਉਹਨਾਂ ਨੇ ਵੀ ਕਹਿਣਾ ਕਿ ਮੇਰੇ ਤੇ ਬੜਾ ਦਬਾਅ ਸੀ, ਮੈਂ ਪਰ ਡਟਿਆ ਰਿਹਾ। ਪਰ ਅੱਜ ਆ ਜਿਹੜੇ 2-3 ਨਕਲੀ ਜੇ ਨਿਹੰਗ ਨੇ, ਇੱਕ ਤਾਂ ਰਸੂਲਪੁਰ ਵਾਲਾ ਜਿਹੜਾ, ਤੇ ਇੱਕ ਸਤਨਾਮ ਨਵਾਂ ਉਹਨੇ ਪੱਟਿਆ, 2-3 ਹੋਰ ਉਹਨੇ ਆਪਦੇ ਨਾਲ ਰਸੂਲਪੁਰੀਏ ਨੇ ਜੋੜੇ ਆ, ਜਿਹੜੇ ਬਿਲਕੁਲ RSS ਜਾਂ ਭਗਵੇਂ ਏਜੰਡੇ ਨਾਲ ਰਲ ਕੇ ਸਿੱਖ ਕੌਮ ਦੇ ਹਿੱਤਾਂ ਦੇ ਉਲਟ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਵਾਲੀਆਂ ਉਹ ਗੱਲਾਂ ਕਰਦੇ ਆ। ਹੁਣ ਪਿਛਲੇ ਦਿਨੀ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੁਝ ਗੱਲਾਂ ਕਹੀਆਂ ਕਿ ਹੁੱਲੇ ਮਹੱਲੇ ਮੌਕੇ ਆਪਾਂ ਆਹ ਨਹੀਂ ਕਰਨਾ, ਰੰਗ ਨਹੀਂ ਸੁੱਟਣੇ, ਕੁਝ ਹੋਰ ਗੱਲਾਂ ਕੀਤੀਆਂ, ਜਿਨ੍ਹਾਂ ਵਿੱਚੋਂ ਇਹ ਵੀ ਸੀ ਕਿ ਬੱਚੇ ਸਿੱਖਾਂ ਨੂੰ ਵੱਧ ਪੈਦਾ ਕਰਨੇ ਚਾਹੀਦੇ ਆ, 3-3 ਬੱਚੇ ਹਰੇਕ ਜੋੜਾ ਕਰੇ ਸਿੱਖ ਬੱਚਾ, ਸਿੱਖ ਆਬਾਦੀ ਘਟ ਰਹੀ ਹੈ। ਖੈਰ, ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕ੍ਰਿਟਿਸਿਜ਼ਮ, ਆਲੋਚਨਾ, ਵਿਰੋਧਤਾ ਜਾਂ ਉਹਨਾਂ ਨਾਲ ਕਿਸੇ ਮਸਲੇ ਉੱਤੇ ਵਖਰੇਵਾਂ ਰੱਖਣਾ ਹੋਰ ਕਰਨਾ। ਪਹਿਲੀ ਗੱਲ ਤਾਂ ਇਹ ਹੈ ਕਿ ਬਤੌਰ ਜਥੇਦਾਰ ਉਹਨਾਂ ਨੂੰ ਜਾਂ ਕਿਸੇ ਵੀ ਜਥੇਦਾਰ ਨੂੰ ਇਸ ਤਰੀਕੇ ਦੀ ਭਾਵਨਾ, ਇਸ ਤਰੀਕੇ ਦੀ ਗੱਲ ਕੋਈ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਬਾਕੀ ਕਿਸੇ ਸਿੱਖ ਨੂੰ ਮੌਕਾ ਮਿਲੇ। ਪਰ ਅੱਜ ਦੇ ਦੌਰ ਵਿੱਚ ਗੱਲ ਜਿੱਥੇ ਜਾ ਕੇ ਖੜ ਚੁੱਕੀ ਆ, ਜਥੇਦਾਰ ਸਾਹਿਬਾਨ ਜਿਹੜੇ ਆ ਉਹ ਸਿਆਸੀ ਬੰਦਿਆਂ ਵਾਂਗੂ ਬਿਆਨਬਾਜ਼ੀਆਂ ਕਰਨ ਲੱਗ ਪਏ। ਪ੍ਰੈਸ ਵਾਲਿਆਂ ਦੇ ਨਾਲ ਆਮ ਹੀ ਗੱਲਾਂ ਹੋਣ ਲੱਗੀਆਂ, ਜਦੋਂ ਕਿ ਸਮੇਂ ਦੀ ਲੋੜ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਬਾਕੀ ਤਖਤਾਂ ਦੇ ਜਥੇਦਾਰ ਸਾਹਿਬਾਨ ਦਾ ਮੀਡੀਆ ਨਾਲ ਇੰਟਰੈਕਸ਼ਨ ਇਸ ਲੈਵਲ ਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਆਮ ਜੇ ਸਵਾਲ ਹੁੰਦੇ ਆ ਤੇ ਬੜੇ ਹੋਸ਼ੇ ਜੇ ਜਵਾਬ ਹੁੰਦੇ ਆ, ਫਿਰ ਉਹ ਵਿਰੋਧੀਆਂ ਨੂੰ ਮੌਕਾ ਮਿਲਦਾ, ਨਾਲੇ ਤਖਤ ਦੇ ਜਥੇਦਾਰ ਦੀ ਪੋਸਟ ਦੀ ਅਹਿਮੀਅਤ ਆ ਜਿਹੜੀ ਉਹ ਘਟਦੀ ਹੈ। ਇਹ ਵੀ ਜਿਹੜੀ ਉੱਚਤਾ ਸੁੱਚਤਾ ਉਹ ਬਰਕਰਾਰ ਰੱਖਣ ਦੇ ਬਜਾਏ ਉਹ ਕੰਮ ਕਰਨੇ, ਉਹ ਗੱਲਾਂ ਕਰਨੀਆਂ ਜਿਹਦੇ ਨਾਲ ਇਹ ਘਟ ਜਾਵੇ ਜਥੇਦਾਰਾਂ ਦੀ ਪਦਵੀ ਦੀ ਅਹਿਮੀਅਤ, ਉਹ ਜਦੋਂ ਕਰੋਗੇ ਤਾਂ ਫਿਰ ਬੜਾ ਔਖਾ ਹੋ ਜਾਂਦਾ ਇਹ ਗੱਲ। ਪਰ ਹੁਣ ਪਿਛਲੇ ਜਦੋਂ ਤੋਂ ਸੋਸ਼ਲ ਮੀਡੀਆ ਦਾ ਦੌਰ ਆਇਆ, ਉਦੋਂ ਤਾਂ ਜਿਹੜਾ ਜਿਹਦਾ ਜੀ ਕਰਦਾ ਚੁੱਕ ਕੇ ਜਥੇਦਾਰਾਂ ਨੂੰ ਫੋਨ ਲਾ ਲੈਂਦਾ, ਉਹ ਕਹਿੰਦਾ ਜੀ ਹਾਂਜੀ ਹਾਜ਼ਰ, ਸਵਾਦ ਪਿਆ ਹੋਇਆ ਸਿਆਸੀ ਪ੍ਰਵਾਨਾਂ ਨੂੰ। ਤੇ ਇਸ ਦੌਰ ਵਿੱਚ ਫਿਰ ਜਿਹੜੀ ਕਈ ਪੁਆੜੇ ਪੈਂਦੇ ਆ। ਖੈਰ, ਅਸੀਂ ਵੀ ਜਥੇਦਾਰ ਸਾਹਿਬਾਨ ਦੇ ਬਹੁਤ ਸਾਰੇ ਫੈਸਲਿਆਂ ਦੀ ਆਲੋਚਨਾ ਜਾਂ ਵਿਰੋਧਤਾ ਜਾਂ ਆਪਣੇ ਵਿਚਾਰਾਂ ਦੀ ਆਜ਼ਾਦੀ ਦੇ ਨਾਂ ਹੇਠ ਬੜਾ ਕੁਝ ਕਰਾਉਣ ਦੇ ਹੱਕ 'ਚ, ਪਰ ਇੱਕ ਜਿਹੜਾ ਲਹਿਜਾ ਹੁੰਦਾ ਉਹ ਬੜਾ ਅਰਥ ਰੱਖਦਾ ਹੁੰਦਾ। ਉਹ ਜਿਹੜਾ ਰਸੂਲਪੁਰੀਆ ਨਿਹੰਗ ਹੈ, ਹਰਜੀਤ ਬਹਿਰੂਪੀਆ ਜਿਹਨੂੰ ਕਿਹਾ ਪਿਛਲੇ ਦਿਨਾਂ ਦੇ ਵਿੱਚ,
ਵਾਕਿਆ ਹੀ ਉਹਦੀਆਂ ਹਰਕਤਾਂ ਬਹੁਤ ਸ਼ਰਮਨਾਕ ਨੇ। ਪਰ ਜਿਸ ਤਰੀਕੇ ਨਾਲ ਉਹਨੇ ਰੰਗ ਜਿਹੜਾ ਕਿਹਾ ਵੀ ਹੋਲੇ ਮਹੱਲੇ ਤੇ ਰੰਗ ਨਹੀਂ ਪਾਉਣਾ, ਉਸ ਮਸਲੇ ਉੱਤੇ ਬੋਲਦਿਆਂ ਜਿੰਨੀ ਨੀਚਤਾ, ਜਿੰਨੀ ਮਤਲਬ ਭੱਦੇ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਲਕਾਰਿਆ, ਵੰਗਾਰਿਆ, ਤੇ ਉਹਦੀਆਂ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਰੀਲਾਂ ਬਣਾ ਕੇ ਜਾਂ ਜਿਹੜੇ ਮਤਲਬ ਪੁੱਠੇ ਦਿਮਾਗ ਵਾਲੇ YouTube ਚੈਨਲਾਂ ਵਾਲੇ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਆਪਦੀਆਂ ਲਾਈਕ ਵਿਊ ਸ਼ੇਅਰ ਵਾਲੀਆਂ ਜਿਹੜੀਆਂ ਬਿਰਤੀਆਂ ਨੇ ਉਹਨਾਂ ਨੂੰ ਵਰਤਿਆ, ਉਹਦੀਆਂ ਗੱਲਾਂ ਬਾਤਾਂ ਨੂੰ ਪੋਸਟਾਂ ਬਣਾ ਕੇ, ਉਹ ਬਹੁਤ ਸ਼ਰਮਨਾਕ ਆ। ਮੇਰਾ ਮਨਜੀਤ ਰਸੂਲਪੁਰ ਦੇ ਬੋਲਣ ਨਾਲ ਤਾਂ ਮੇਰਾ ਜਾਂ ਆਪਣੇ ਸਾਰਿਆਂ ਦਾ ਇਤਰਾਜ਼ ਹੋਣਾ ਹੀ ਚਾਹੀਦਾ, ਜਿਵੇਂ ਉਹਨੇ ਹਲਕੇ ਲਹਿਜੇ 'ਚ ਗੱਲਾਂ ਕੀਤੀਆਂ, ਚਾਹੇ ਆਪਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕਿਸੇ ਵੀ ਤਰੀਕੇ ਨਾਲ ਅਸਹਿਮਤ ਹੋਈ। ਪਰ ਗੱਲ ਇਸ ਤੋਂ ਅਗਲੀ ਆ, ਇਸ ਬੰਦੇ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨੇਰੇ ਸਵੇਰੇ ਜਥੇਦਾਰ ਜਿਹੜੀ ਧਿਰ ਨੇ ਲਾਇਆ, ਬਾਦਲ ਕਿਆ ਨੇ, ਧਾਮੀ ਸਾਹਿਬ ਨੇ, ਜਾਂ ਹੋਰ ਜਿਹੜੇ ਵੀ ABCD ਬੰਦੇ, ਜਿਹੜੀ ਧਿਰ ਨੇ ਉਹਨੂੰ ਜਥੇਦਾਰ ਥਾਪਿਆ ਜਾਂ ਥੋਪਿਆ, ਉਹ ਕਿਤੇ ਲੱਭਦੇ ਹੀ ਨਹੀਂ। ਭਾਈ ਜੇ ਕਿਸੇ ਨੂੰ ਤੁਸੀਂ ਘਰੋਂ ਲਿਆ ਕੇ ਜਥੇਦਾਰ ਦੀ ਪਦਵੀ ਤੇ ਬਿਠਾਇਆ ਹੈ, ਉਹਦੇ ਮਗਰ ਵੀ ਖੜੋ। ਜਦੋਂ ਕੋਈ ਦੁੱਕੀ ਦਾ ਬੰਦਾ ਉੱਠ ਕੇ ਸਭ ਤੋਂ ਵੱਡੀ ਪੋਸਟ ਆ ਸਾਡੀ ਅਕਾਲ ਤਖਤ ਸਾਹਿਬ ਦੀ, ਉਹਦੀ ਸ਼ਾਨ ਨੂੰ ਰੋਲਣ ਤੁਰਿਆ ਹੋਇਆ, ਸਾਡੀ ਪੱਗ ਨੂੰ ਜਿਵੇਂ ਕਹਿ ਦਈਏ ਹੱਥ ਪੈਣ ਵਾਲੀ ਗੱਲ ਹੋਈ ਪਈ ਹੈ। ਹੁਣ ਬਾਕੀ ਸੰਗਤਾਂ, ਬਾਕੀ ਸਿੱਖ ਜਥਿਆਂ ਦਾ ਤਾਂ ਇਤਰਾਜ਼ ਆ, ਉਹਨਾਂ ਕੋਲੇ ਤਾਂ ਜਾਇਜ਼ ਆਧਾਰ ਆ ਕਿ ਉਹ ਕੀ ਕਰਨ ਜੀ। ਪਰ ਆ ਬਾਦਲ ਸੈਨਾ, ਉਹ ਜਿਹੜਾ ਇੱਕ ਲੰਡੂ ਜਿਹਾ ਛੋਕਰਾ ਇੱਥੇ ਪਿੱਛੇ ਜੇ ਬੜਾ ਟੱਪਦਾ ਸੀਗਾ ਕਿ ਮੈਂ ਭਾਈ ਨਰਾਇਣ ਸਿੰਘ ਚੌੜੇ ਦੀ ਪੱਗ ਲਾਈ ਆ, ਬਹੁਤ ਵਧੀਆ ਭਾਈ ਤੂੰ ਪੱਗ ਲਾਈ ਆ, ਤੇ ਅੱਜ ਅਕਾਲ ਤਖਤ ਦੇ ਜਥੇਦਾਰ ਜਿਹੜੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਪੱਗ ਨੂੰ ਹੱਥ ਪਾਇਆ ਜਾ ਰਿਹਾ। ਅੱਜ ਤੁਹਾਡੀ ਲੋੜ ਆ, ਘੱਟੋ ਘੱਟ ਬਾਦਲਕਿਆਂ ਦੇ ਵਿੱਚੋਂ ਕੋਈ ਤਾਂ ਨਿਤਰੇ ਜਿਹੜਾ ਠੋਕ ਵਜਾ ਕੇ ਕਹਿ ਸਕੇ ਕਿ ਮੈਂ ਜੀ, ਫਿਰ ਜਦੋਂ ਦੇਖਿਆ ਕਿ ਸਾਡੇ ਜਥੇਦਾਰ, ਕਿਉਂਕਿ ਜਥੇਦਾਰ ਤਾਂ ਹੁਣ ਉਹ ਬਾਦਲ ਦਲ ਦਾ ਤਕਰੀਬਨ ਬਣਿਆ ਪਿਆ, ਲੋਕਾਂ ਦੇ ਇਤਰਾਜ਼ ਨੇ ਕਈ ਮਸਲਿਆਂ ਦੇ ਉੱਤੇ ਉਹਦੇ ਬਾਰੇ। ਸੋ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ, ਗਿਆਨੀ ਰਘਵੀਰ ਸਿੰਘ ਦੀ ਜਥੇਦਾਰੀ, ਉੱਥੇ ਗਿਆਨੀ ਕੁਲਦੀਪ ਸਿੰਘ ਦੀ ਜਥੇਦਾਰੀ ਵੀ ਹੁਣ ਸਵਾਲਾਂ ਦੇ ਘੇਰੇ 'ਚ ਆ। ਪਰ ਉਹ ਤੋਂ ਅਗਲਾ ਜਿਹੜਾ ਹੈਗਾ ਸਵਾਲ, ਉਹ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦੇ ਸਾਰੇ ਆਗੂਆਂ ਦੇ ਉੱਤੇ ਆ ਕਿ ਉਹ ਟਾਸਕ ਫੋਰਸ ਕਿੱਥੇ, ਹੁਣ ਕਿਹੜੇ ਘੁਰਨੇ 'ਚ ਬੜੀ ਆ। ਜੇ ਕੋਈ ਗੁਰਸਿੱਖ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਕੁੱਟਣਾ ਹੋਵੇ, ਉਦੋਂ ਤਿਆਰ ਹੋ ਜਾਂਦੇ ਉਹ ਮਿੰਟ ਲਾਉਣ। ਸੋ ਬਾਦਲਕਿਆਂ ਦੀ ਉਹ ਬਦਮਾਸ਼ੀ, ਉਹ ਗੁੰਡਾਗਰਦੀ, ਇੱਥੇ ਕਹਿੰਦੇ ਆ ਮਜੀਠੀਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਤੇ ਹੁਣ ਉਹ ਕਿਤੇ ਨਹੀਂ ਰੜਕਦੀ। ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੀ ਤੌਹੀਨ ਕਰਾਉਣੀ ਹੋਈ ਬਾਦਲਕਿਆਂ ਨੂੰ ਆਉਂਦੀ ਹੈ? ਉਹਦੇ ਲਈ ਲੜਨਾ ਮਰਨਾ ਨਹੀਂ ਆਉਂਦਾ? ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਅਸਹਿਮਤ ਸਿੱਖ ਆ ਜਿਹੜੇ, ਉਹ ਤਾਂ ਕਲਪਦੇ ਫਿਰਦੇ ਆ ਕਿ ਚਾਹੇ ਜਿਹੋ ਜਿਹਾ ਮਰਜ਼ੀ ਆ, ਇਸ ਟਾਈਮ ਜਥੇਦਾਰ ਆ ਅਕਾਲ ਤਖਤ ਦਾ। ਪਰ ਬਾਦਲਕਿਆਂ ਨੂੰ ਕੋਈ ਫਿਕਰ ਨਹੀਂ ਇਸ ਗੱਲ। ਬਹੁਤ ਸ਼ਰਮਨਾਕ ਗੱਲ। ਪਰ ਇਹ ਸਾਰੇ ਜਿਹੜੇ ਆਗੂ ਨੇ ਜਾਂ ਚਿਹਰੇ ਨੇ ਜਾਂ ਸ਼ਖਸੀਅਤਾਂ ਨੇ, ਇਹ ਆਪਣੇ ਜਿਹੜੇ ਸੰਸਥਾਵਾਂ ਨੇ, ਉਹਨਾਂ ਨੂੰ ਕਿਵੇਂ ਨਿਸ਼ਾਨੇ ਤੇ ਲੈ ਕੇ ਆਉਂਦੇ ਆ, ਇਹ ਵੀ ਆਪਾਂ ਨੂੰ ਪਤਾ। ਇੱਥੋਂ ਤੱਕ ਕਿ ਬਾਬਾ ਹਰਨਾਮ ਸਿੰਘ ਜੀ ਧੁੰਮਾ, ਜਿਨ੍ਹਾਂ ਨੂੰ ਦਮਦਮੀ ਟਕਸਾਲ ਦੇ ਮੁਖੀ ਦੀ ਪੋਸਟ ਤੇ ਬੈਠਣ ਤੋਂ ਅੱਜ ਤੱਕ ਬੜੀ ਵਾਰ ਮੌਕੇ ਮਿਲੇ ਕਿ ਕੌਮ ਦਾ ਉਹ ਪਿਆਰ ਸਤਿਕਾਰ ਹਾਸਲ ਕਰ ਲੈਣ, ਪਰ ਉਹਨਾਂ ਨੇ ਬਹੁਤੇ ਮੌਕਿਆਂ ਦੇ ਉੱਤੇ ਕੌਮ ਦੀ ਹੇਠੀ ਕਰਨ ਵਾਲੀਆਂ ਹਰਕਤਾਂ ਹੀ ਕੀਤੀਆਂ। ਕੌਮ ਤਾਂ ਭੁੱਲ ਹੀ ਨਹੀਂ ਸਕਦੀ ਕਿ ਬਰਗਾੜੀ ਬਾਈਬਲ 'ਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਸੀ, ਉਦੋਂ ਇਹ ਬਾਦਲ ਦਲ ਦੇ ਨਾਲ ਖੜੇ ਰਹੇ। ਉਹ ਬਾਦਲ ਦਲ ਜਿਹਨੂੰ 2 ਦਸੰਬਰ ਵਾਲੇ ਹੁਕਮਨਾਮੇ ਨੇ ਪੂਰੀ ਤਰ੍ਹਾਂ ਨੰਗਾ ਕਰਤਾ, ਡੇਰਾ ਸਰਸਾ ਵਾਲੇ ਮਸਲੇ। ਦਮਦਮੀ ਟਕਸਾਲ ਤੋਂ ਤਾਂ ਲੋਕ ਆਸ ਕਰਦੇ ਰਹੇ ਕਿ ਨਰਕਧਾਰੀਆਂ ਦੇ ਖਿਲਾਫ, ਜਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੇਲੇ, ਸੰਤ ਗਿਆਨੀ ਗੁਰਚਰਨ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੇਲੇ ਟਕਸਾਲ ਨੇ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਬਾਬਾ ਹਰਨਾਮ ਸਿੰਘ ਕਿਤੇ ਦਿਖੇ ਹੀ ਨਹੀਂ। ਮੋਰਚਾ ਲੱਗਿਆ ਰਿਹਾ, ਮੰਡ ਵਾਲਾ ਭਾਈ ਧਿਆਨ ਸਿੰਘ ਮੰਡ ਵਾਲਾ ਮੋਰਚਾ ਦੇਖ ਲਓ ਜਾਂ ਕੋਈ ਹੋਰ, ਨਹੀਂ ਕਿਤੇ ਮਿਲੇ। ਬੰਦੀ ਸਿੰਘਾਂ ਦੀ ਗੱਲ ਉਸ ਮੋਰਚੇ ਵਿੱਚ ਵੀ
ਬਾਬਾ ਹਰਨਾਮ ਸਿੰਘ ਦਾ ਕੋਈ ਉਵੇਂ ਦਾ ਸਾਨੂੰ ਨਹੀਂ ਦਿਖਿਆ। ਇਸ ਮੌਕੇ ਤਾਂ ਹੁਣ ਸਿੱਧੇ ਹੀ ਬੀਜੇਪੀ ਨਾਲ ਖੜੇ ਆ। ਬੀਜੇਪੀ ਨਾਲ ਖੜ ਕੇ ਜੋ ਕੁਝ ਬਾਬਾ ਜੀ ਕਰ ਰਹੇ ਨੇ, ਭਗਵੇਂ ਬ੍ਰਿਗੇਡ ਦੀਆਂ ਇੱਛਾਵਾਂ ਅਨੁਸਾਰ, ਕਦੇ ਕੁੰਭ ਤੇ ਚਲੇ ਗਏ, ਕਿਤੇ ਹੋਰ ਜੇ ਉਹ, ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਜਦੋਂ ਕੌਮ ਦੇ ਵਿੱਚ, ਸਿੱਖ ਸੰਗਤ ਦੇ ਵਿੱਚ ਨਿਰਾਸ਼ਤਾ ਆਉਂਦੀ ਹੈ, ਸਿੱਖ ਆਲੋਚਨਾ ਕਰਦੇ ਆ, ਕ੍ਰਿਟਿਸਿਜ਼ਮ ਕਰਦੇ ਆ, ਵਿਰੋਧ ਕਰਦੇ ਆ। ਹੁਣ ਜਿਹੜਾ ਵਿਰੋਧ ਆ ਉਹ ਦੋ ਤਰ੍ਹਾਂ ਦਾ, ਇੱਕ ਤਾਂ ਹਿੰਦੂਇਜ਼ਮ ਨੂੰ, ਭਗਵੇਂ ਬ੍ਰਿਗੇਡ ਨੂੰ ਜਿਸ ਤਰੀਕੇ ਨਾਲ ਮੌਕਾ ਦਿੱਤਾ ਜਾ ਰਿਹਾ ਬਾਬੇ ਹਰਨਾਮ ਸਿੰਘ ਵੱਲੋਂ, ਦੂਜਾ ਜਿਹੜਾ ਬੀਜੇਪੀ ਨਾਲ ਖੜ ਕੇ ਉੱਥੇ ਮਹਾਰਾਸ਼ਟਰ ਦੇ ਵਿੱਚ ਬਾਬਾ ਜੀ ਖੁਸ਼ੀਆਂ ਲੈ ਰਹੇ ਨੇ ਬੀਜੇਪੀ ਦੀਆਂ, ਇਹਦੀ ਜਦੋਂ ਆਲੋਚਨਾ ਵਿਰੋਧਤਾ ਕਰਦੇ ਆ ਤਾਂ ਬਾਬੇ ਹਰਨਾਮ ਸਿੰਘ ਦੇ ਚੇਲੇ ਬਾਲਕਿਆਂ ਨੇ ਗੰਦ ਵਕਣ ਦਾ, ਗਾਲਾਂ ਕੱਢਣ ਦਾ, ਲੋਕਾਂ ਦੀ ਧੀ ਭੈਣ ਇੱਕ ਕਰਨ ਦਾ ਇੱਕ ਏਜੰਡਾ, ਇੱਕ ਰਾਹ ਫੜਿਆ। ਹੁਣ ਇਹਦੇ ਨਾਲ ਕੀ ਹੋਇਆ ਕਿ ਲੋਕ ਹੋਰ ਭੜਕ ਪਏ ਤੇ ਉਹਦੇ ਨਾਲ ਸੋਸ਼ਲ ਮੀਡੀਆ ਤੇ ਪਿਛਲੇ 5-10 ਦਿਨਾਂ ਤੋਂ ਕਾਫੀ ਜ਼ਿਆਦਾ ਮਾਹੌਲ ਤਲਖੀ ਨਾਲ ਚੱਲਦਾ ਸੀ। ਪਰ ਜਦੋਂ ਬਾਬੇ ਹਰਨਾਮ ਸਿੰਘ ਨੇ ਤੇ ਉਹਦੇ ਹਾਥੀ ਸਮਰਥਕਾਂ ਨੇ ਦੇਖਿਆ ਕਿ ਗਾਲਾਂ ਗੂਲਾਂ ਕੱਢਣ ਦਾ ਤਾਂ ਮਸਲਾ ਹੱਲ ਨਹੀਂ ਹੁੰਦਾ, ਤਾਂ ਇੱਕ ਨਵਾਂ ਕੰਮ ਉਹਨਾਂ ਨੇ ਕਰਵਾਇਆ। ਤਖਤ ਸ੍ਰੀ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਵਾ ਲਿਆ ਕਿ ਜੀ ਬਾਬੇ ਹਰਨਾਮ ਸਿੰਘ ਦੀ ਕੋਈ ਆਲੋਚਨਾ ਨਹੀਂ ਕਰੇਗਾ, ਕੋਈ ਵਿਰੋਧਤਾ ਨਹੀਂ ਕਰੇਗਾ, ਉਹ ਐ ਆ ਤੇ ਉਹ ਆ। ਜਿਵੇਂ ਬਾਦਲ ਕੇ ਪਹਿਲਾਂ ਤਖਤਾਂ ਨੂੰ ਵਰਤਦੇ ਰਹੇ ਆ ਆਪਦੇ ਮਕਸਦ ਲਈ, ਹੁਣ ਪਟਨਾ ਸਾਹਿਬ ਦੇ ਤਖਤ ਨੂੰ ਵਰਤਿਆ ਜਾ ਰਿਹਾ ਬਾਬੇ ਧੁੰਮੇ ਵੱਲੋਂ। ਇਹੋ ਜਿਹਾ ਹੁਕਮਨਾਮਾ ਪਟਨਾ ਸਾਹਿਬ ਤੋਂ ਵੀ ਕਰਵਾਇਆ ਜਾ ਸਕਦਾ। ਜੇ ਕਿਤੇ ਬੀਜੇਪੀ ਨਾਲ ਸੰਬੰਧ, ਜਿਹਦੇ ਬਾਰੇ ਇਸ ਟਾਈਮ ਸੁਖਬੀਰ ਬਾਦਲ ਧੜੱਲੇ ਨਾਲ ਕਹਿ ਰਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਆ ਜਿਹੜੇ, ਉਹ ਬੀਜੇਪੀ ਦੇ ਆਪਦੇ ਕਬਜ਼ੇ 'ਚ ਲਏ ਹੋਏ ਨੇ, ਉੱਥੋਂ ਹੁਕਮਨਾਮੇ ਕੌਣ ਕਰਵਾ ਰਿਹਾ? ਬਾਬਾ ਧੁੰਮਾ। ਤੇ ਇਹ ਗੱਲ ਸਪਸ਼ਟ ਆ ਕਿ ਜੇ ਕਿਤੇ ਬਾਦਲ ਕਿਆ ਨਾ ਸੂਤ ਹੁੰਦੀ ਤੇ ਬਾਬੇ ਦੀ ਆਲੋਚਨਾ ਹੋ ਰਹੀ ਹੁੰਦੀ, ਫਿਰ ਇਹ ਹੁਕਮਨਾਮੇ ਅਕਾਲ ਤਖਤ ਸਾਹਿਬ ਤੋਂ, ਆਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਵਾਲੇ ਤਖਤ ਤੋਂ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਵੀ ਆ ਜਾਣੇ ਸੀ। ਅਸਲ ਵਿੱਚ ਤਾਂ ਇਹ ਹੈ ਨਾ ਕਿ ਹੁਣ ਸੁਖਬੀਰ ਬਾਦਲ ਜਦੋਂ ਇਹ ਕਹਿੰਦਾ ਹੈ, ਅੱਜ ਵੀ ਕਿਹਾ ਇੱਥੇ ਭਿੱਖੀ ਵਿੰਡੋ ਨੇ, ਵੀ ਉਹ ਦੋ ਜਿਹੜੇ ਤਖਤ ਨੇ ਪਟਨਾ ਸਾਹਿਬ ਤੇ ਹਜੂਰ ਸਾਹਿਬ, ਉਹ ਬੀਜੇਪੀ ਵਾਲਿਆਂ ਨੇ ਕਾਬੂ ਕੀਤੇ ਹੋਏ ਨੇ। ਇਹ ਨਹੀਂ ਨਾ ਕਹਿ ਰਿਹਾ ਕਿ ਬਾਕੀ ਦੇ ਤਖਤ ਅਸੀਂ ਕਾਬੂ ਕੀਤੇ ਹੋਏ ਨੇ। ਵੀ ਇਸੇ ਗੱਲ ਦੇ ਵਿੱਚੋਂ ਫਿਰ ਗੱਲ ਹੋ ਰਹੀ ਆ ਕਿ ਉਹਨਾਂ ਤੋਂ ਜਿੱਥੇ ਜਿੱਥੇ ਬੀਜੇਪੀ ਵਾਲੇ ਤਖਤ ਨੇ ਉੱਥੋਂ ਬਾਬੇ ਜੀ ਦੇ ਹੁਕਮਨਾਮੇ ਆ ਜਾਣਗੇ ਜਾਂ ਆ ਗਏ ਹੀ ਨੇ, ਤੇ ਇੱਧਰ ਨਹੀਂ ਆ ਸਕਦੇ। ਇਹਨਾਂ ਨੂੰ ਤੁਸੀਂ ਵਰਤੀ ਜਾਂਦੇ ਹੋ, ਉਹਨਾਂ ਨੂੰ ਬੀਜੇਪੀ ਵਰਤੀ ਜਾਂਦੀ ਆ। ਪਰ ਪੰਥ ਜਿਹੜਾ ਹੈਗਾ, ਉਹ ਪੰਥ ਲਈ ਤਾਂ ਸਾਰੀ ਗੱਲ ਇੱਕੋ ਜੀ ਆ ਨਾ। ਬਾਬਾ ਜੀ ਜੋ ਇਸ ਮੌਕੇ ਪੰਥ ਨਾਲ ਖੜਨ ਦੀ ਲੋੜ ਸੀ, ਤੁਸੀਂ ਨਹੀਂ ਖੜ ਰਹੇ। ਇਹ ਮਤ ਸਮਝੋ ਵੀ ਏਦਾਂ ਹੁਕਮਨਾਮਿਆਂ ਨਾਲ ਜਾਂ ਗੱਲਾਂ ਰੋਕ ਕੇ ਕੋਈ ਮਸਲਾ ਹੱਲ ਹੋ ਜੂ। ਇਤਿਹਾਸ ਕਿਸੇ ਨੂੰ ਮਾਫ ਨਹੀਂ ਜੇ ਕਰਦਾ। ਜਿੱਥੇ ਜਿੱਥੇ ਤੁਸੀਂ ਪੰਥ ਨਾਲ ਖੜੋਗੇ ਬਾਬਾ ਜੀ, ਉਹ ਪੰਥ, ਉਹ ਇਤਿਹਾਸ ਤੁਹਾਡਾ ਯੋਗਦਾਨ ਹਮੇਸ਼ਾ ਚੇਤੇ ਰੱਖੇਗਾ। ਪਰ ਜਿੱਥੇ ਜਿੱਥੇ ਤੁਸੀਂ ਗੜਬੜ ਕਰੋਗੇ, ਕਿੱਥੇ ਬਖਸ਼ਦਾ ਜੀ ਇਤਿਹਾਸ? ਬਿਲਕੁਲ ਨਹੀਂ। ਪਰ ਸਾਡਾ ਇਹਦੇ ਵਿੱਚ ਇਹੀ ਆ ਕਿ ਜਿਵੇਂ ਦਮਦਮੀ ਟਕਸਾਲ, ਜਿਵੇਂ ਚੀਫ ਖਾਲਸਾ ਦੀਵਾਨ, ਜਿਵੇਂ ਅਕਾਲੀ ਦਲ, ਜਿਵੇਂ ਅਕਾਲ ਤਖਤ ਸਾਹਿਬ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਜਿਵੇਂ ਸਾਡੇ ਤਖਤ ਸਾਰੇ, ਇਹ ਸਾਰਾ ਕੁਝ ਜਿਸ ਤਰੀਕੇ ਨਾਲ ਵਿਵਾਦਾਂ 'ਚ ਘਿਰਿਆ ਹੋਇਆ, ਇਹਨਾਂ ਗੱਲਾਂ ਦਾ ਅਸਲ ਮਸਲਾ ਜਿਹੜਾ ਹੈ ਉਹ ਖਾਲਿਸਤਾਨ ਆ। ਜਿੰਨਾ ਟਾਈਮ ਖਾਲਿਸਤਾਨ ਨਹੀਂ ਬਣਦਾ, ਇਹ ਸਾਰੇ ਰੌਲੇ ਗੋਲੇ, ਇਹ ਸਾਰੀ ਦਿੱਲੀ ਦਰਬਾਰ ਦੀ ਜਿਹੜੀ ਚੁਸਤੀ ਚਲਾਕੀ ਹੈ। ਨਹੀਂ ਤਾਂ ਉਹ ਸਭ ਤੋਂ ਪਹਿਲਾਂ ਤਾਂ ਇਹ ਕਹਿਣ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕਰਾਓ, ਬਾਦਲ ਕਿਆਂ ਨੂੰ ਭਜਾਓ ਤੇ ਆਪੇ ਕੋਈ ਪੰਥ ਦਰਦੀ ਧਿਰ ਹੈ ਜਿਹੜੀ ਉਹ ਸਾਰਾ ਕੁਝ ਸੰਭਾਲੇ। ਪਰ ਉਹ ਕਹਿੰਦੇ ਰਹਿਵੇ ਸ਼੍ਰੋਮਣੀ ਕਮੇਟੀ ਬਾਦਲ ਕਿਆਂ ਕੋਲ ਹੀ ਹੈ, ਤਾਂ ਇਹ ਆਪਣੇ ਨੇ ਨਾ, ਕਿਤੇ ਉਹ ਨਾ ਆ ਜਾਣ ਜਿਹੜੇ ਕੌਮ ਦੀ ਗੱਲ ਕਰਦੇ ਆ। ਇਹ ਬਾਦਲ ਕਿਆਂ ਦੀ ਤੇ ਇਹਨਾਂ ਦੀ ਬੀਜੇਪੀ ਦੀ ਸਾਂਝੀ ਖੇਡ। ਦੂਜੇ ਪਾਸੇ ਜਿਹੜੀ ਸਰਬੱਤ ਖਾਲਸਾ ਵਾਲੀ ਧਿਰਵਾ, ਜਿਹਨੇ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਥਾਪਿਆ ਸੀ, ਉਹ ਵੀ ਖੱਖੜੀਆਂ ਕਰੇਲੇ ਹੋਈ ਹੈ। ਤੁਹਾਡੇ ਸਾਹਮਣੇ ਆ ਕਿ ਜਿਹੜਾ ਅਮਰੀਕ ਸਿੰਘ ਅਜਨਾਲਾ ਜਥੇਦਾਰ ਥਾਪਿਆ ਸੀ, ਜਾਂ ਭਾਈ ਧਿਆਨ ਸਿੰਘ ਮੰਡ ਥਾਪਿਆ ਸੀ, ਜਾਂ ਦਾਦੂਵਾਲ ਨੂੰ ਥਾਪਿਆ ਸੀ, ਉਹਨਾਂ ਨੇ ਕੀ ਲੱਲਰ ਲਾਏ ਨੇ। ਲੈ ਦੇ ਕੇ ਗਿਆਨੀ ਆਪਣਾ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਇਕੱਲੇ ਰਹਿ ਗਏ।
ਉਹਨਾਂ ਦਾ ਨਾਂ ਲੈ ਕੇ ਕਈ ਹੁਕਮ ਆਪਣੇ ਚਿੱਠੀਆਂ ਜਾਰੀ ਹੋ ਰਹੀਆਂ। ਆ ਪਰਸੋਂ ਚੌਥੇ ਭਾਈ ਦੀਪ ਸਿੱਧੂ ਦਾ ਵੱਡਾ ਪ੍ਰੋਗਰਾਮ ਉਹਦੀ ਯਾਦ ਵਿੱਚ ਚੌਂਕੀ ਮਾਨ ਜਗਰਾਉਂ ਮੁੱਲਾਂਪੁਰ ਕੋਲ ਹੋਇਆ। ਉੱਥੇ ਇੱਕ ਉਹਨਾਂ ਦਾ ਸੰਦੇਸ਼ ਪੜ੍ਹਿਆ ਗਿਆ, ਉਹ ਕਰਸੋਂ ਅਖਬਾਰਾਂ 'ਚ ਵੀ ਖਬਰਾਂ ਛਪੀਆਂ ਕੱਲ ਉਹਦੇ। ਉਹ 'ਚ ਆਖਿਆ ਗਿਆ ਕਿ ਗਿਆਨੀ ਮਾਫ ਕਰਨਾ ਭਾਈ ਜਗਤਾਰ ਸਿੰਘ ਹਵਾਰਾ ਕਹਿ ਰਹੇ ਨੇ ਕਿ ਚਲੋ ਅਸੀਂ ਤਾਂ ਜੇਲ੍ਹ 'ਚ ਬੈਠੇ ਆ, ਸਾਨੂੰ ਛਡਾਉਣ ਦੇ ਲਈ ਅਸੀਂ ਪੰਥ ਬੜਾ ਕਰ ਰਿਹਾ, ਪਰ ਜਿਹੜੇ ਪੰਥਕ ਲੋਕ ਨੇ ਇਹ ਇਕੱਠੇ ਕਾਹਤੋਂ ਨਹੀਂ ਹੁੰਦੇ? ਇਹਨਾਂ ਨੂੰ ਕਿਹੜੀ ਸਰਕਾਰ ਰੋਕਦੀ ਆ ਇਕੱਠੇ ਹੋਣ ਤੋਂ? ਹੁਣ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਇਹ ਜਿਹੜੀ ਗੱਲ ਵਾ ਕਿ ਪੰਥ ਇਕੱਠਾ ਕਾਹਤੋਂ ਨਹੀਂ ਹੁੰਦਾ, ਜੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਪਤਾ ਲੱਗਣੀ ਸੀ ਤਾਂ ਉਹਨਾਂ ਤੋਂ ਪਤਾ ਲੱਗਣੀ ਸੀ ਜਿਹੜੇ ਮੁਲਾਕਾਤਾਂ ਕਰਦੇ ਆ। ਤੇ ਮੁਲਾਕਾਤਾਂ ਕਰਨ ਵਾਲੇ ਐਡੇ ਗਏ ਗੁਜ਼ਰੇ ਨੇ ਜਿਹੜੇ ਇਹ ਨਹੀਂ ਦੱਸ ਸਕਦੇ ਕਿ ਭਾਈ ਜਗਤਾਰ ਸਿੰਘ ਜੀ ਜਿਸ ਤਰੀਕੇ ਨਾਲ ਗੰਦ ਬਕਿਆ ਜਾ ਰਿਹਾ, ਗਦਾਰੀਆਂ ਦੇ ਸਰਟੀਫਿਕੇਟ ਵੰਡੇ ਜਾ ਰਹੇ ਨੇ, ਕਿ ਜਿਹੜੇ ਬੰਦੇ ਭਾਈ ਅਮਰਤਪਾਲ ਸਿੰਘ ਦਾ ਹਮਾਇਤ ਕਰਦੇ ਆ ਜਾਂ ਦੀਪ ਸਿੱਧੂ ਦੀ ਹਮਾਇਤ ਕਰਦੇ ਸੀ, ਉਹ ਤਾਂ ਪੰਥਕ ਨੇ। ਬਾਕੀ ਚਾਹੇ ਦੁਨੀਆ ਦੇ ਵਿੱਚ ਕੌਮ ਲਈ ਜਿੰਨਾ ਮਰਜ਼ੀ ਮਰ ਖੱਪ ਜਾਵੇ, ਜਿੰਨੇ ਮਰਜ਼ੀ ਕੁਰਬਾਨੀ ਕੀਤੀ ਹੋਵੇ, ਜਿਹੜਾ ਦੀਪ ਸਿੱਧੂ ਜਿੰਦਾਬਾਦ ਨਹੀਂ ਕਹਿੰਦਾ ਰਿਹਾ ਜਾਂ ਅਮਰਤਪਾਲ ਸਿੰਘ ਦੀ ਜੈ ਜੈਕਾਰ ਨਹੀਂ ਕਰਦਾ, ਉਹ ਤਾਂ ਗਦਾਰ ਆ। ਹੁਣ ਅਸੀਂ ਹੋਰ ਤਰੀਕੇ ਨਾਲ ਦੇਖਿਆ ਹੋਇਆ, ਅਸੀਂ ਤਾਂ ਦੇਖਿਆ ਬਾਬਾ ਜਰਨੈਲ ਸਿੰਘ ਜੀ ਦੇ ਹੁੰਦੇ ਆ, ਉਦੋਂ ਵੀ ਬੱਬਰ ਖਾਲਸਾ ਜਥੇਬੰਦੀ ਦੇ ਸਿੰਘ ਜਾਂ ਕਈ ਹੋਰ ਸੀ ਜਿਹੜੇ ਨਹੀਂ ਸੀ ਸਹਿਮਤ ਬਾਬੇ ਜਰਨੈਲ ਸਿੰਘ ਦੇ ਕਈ ਵਿਚਾਰਾਂ ਨਾਲ, ਪਰ ਕਦੇ ਬਾਬੇ ਜਰਨੈਲ ਸਿੰਘ ਨੇ ਨਹੀਂ ਕਿਹਾ ਹੈਗਾ ਵੀ ਇਹ ਗਦਾਰ ਨੇ ਕਿਉਂਕਿ ਮੇਰੀ ਗੱਲ ਨਹੀਂ ਮੰਨਦੇ। ਇਸੇ ਤਰੀਕੇ ਨਾਲ ਸਿੱਖ ਸੰਘਰਸ਼ ਮੌਕੇ ਬੜੀਆਂ ਜਥੇਬੰਦੀਆਂ ਸੀ। ਕੀ ਖਾਲਿਸਤਾਨ ਕਮਾਂਡੋ ਫੋਰਸ ਦੇ ਵਿੱਚ ਹੀ ਜਿਹੜੇ ਸਿੱਖ ਸੀ ਉਹੀ ਸਾਰੇ ਖਾਲਿਸਤਾਨੀ ਜਾਂ ਖਾੜਕੂ ਸੀ? ਖਾਲਿਸਤਾਨ ਲਿਬਰੇਸ਼ਨ ਫੋਰਸ ਵਾਲੇ ਨਹੀਂ ਸੀ? ਕੀ ਬੱਬਰ ਖਾਲਸਾ ਵਾਲੇ ਸਾਰੇ ਸਹੀ ਸੀ ਕਿ ਦਲ ਖਾਲਸਾ ਵਾਲੇ ਬਿਲਕੁਲ ਨਹੀਂ ਸੀ? ਕੀ ਭਿੰਡਰਾਂਵਾਲਾ ਟਾਈਗਰਸ ਫੋਰਸ ਸੰਘਾ ਤੇ ਭਿੰਡਰਾਂਵਾਲਾ ਟਾਈਗਰਸ ਫੋਰਸ ਮਾਨੋ ਚਾਹਲ, ਦੋਨਾਂ ਜਥੇਬੰਦੀਆਂ ਦੇ ਵਿੱਚ ਜਿਹੜੇ ਬਾਬੇ ਮਾਨੋ ਚਾਹਲ ਨੂੰ ਮੰਨਦੇ ਸੀ ਜਥੇਦਾਰ, ਉਹ ਕਦੇ ਸਿੱਖ ਸੀ ਤੇ ਦੂਜੇ ਹੈ ਹੀ ਨਹੀਂ ਸੀ? ਇਹੋ ਜਿਹਾ ਕੁਛ ਤਾਂ ਅਸੀਂ ਦੇਖਿਆ ਹੀ ਨਹੀਂ ਕਦੇ। ਸਾਰੇ ਦਿੱਲੀ ਨਾਲ ਲੜਦੇ ਸੀ। ਤੇ ਇਹ ਇੱਕ ਵੱਖਰੀ ਤਰ੍ਹਾਂ ਦੀ ਗੱਲ ਹੁੰਦੀ ਆ ਕਿ ਅੱਡ-ਅੱਡ ਤਰ੍ਹਾਂ ਦੇ ਵਿੱਚ ਵਿਚਰਨਾ, ਅੱਡ-ਅੱਡ ਤਰੀਕਿਆਂ ਨਾਲ ਰਹਿਣਾ। ਗਰੀਲਾ ਸੰਘਰਸ਼ ਮੌਕੇ ਤਾਂ ਇਹਦੀ ਲੋੜ ਬੜੀ ਹੁੰਦੀ ਆ, ਕਿਉਂਕਿ ਕੈਟ ਜਾਂ ਟਾਊਟ ਜੇ ਵੜ ਜਾਣ ਤਾਂ ਇੱਕ ਜਥੇਬੰਦੀ 'ਚ ਵੜ ਕੇ ਉਹ ਇੱਕ ਜ਼ਿਆਦਾ ਨੁਕਸਾਨ ਕਰ ਸਕਦੇ ਆ, ਤੇ ਜ਼ਿਆਦਾ ਜਥੇਬੰਦੀਆਂ ਹੋਣ ਤਾਂ ਕੰਮ ਲੰਮਾ ਚੱਲ ਸਕਦਾ, ਜਿਹੜਾ ਕਿ ਹੁਣ ਤੱਕ ਸਾਡੇ ਫਾਇਦਾ ਵੀ ਦਿੱਤਾ ਸਾਨੂੰ ਇਸ ਗੱਲ ਨੇ ਕਿ ਵੱਧ ਜਥੇ ਸੀ, ਵੱਧ ਜਥੇਬੰਦੀਆਂ ਸੀ। ਜਿਨ੍ਹਾਂ ਲੋਕਾਂ ਨੂੰ ਗਰੀਲਾ ਜ਼ਿੰਦਗੀ ਦੀਆਂ, ਗਰੀਲਾ ਸੰਘਰਸ਼ ਦੀਆਂ ਬਰੀਕੀਆਂ ਦੀ ਸਮਝ ਹੀ ਨਹੀਂ, ਉਹ ਜ਼ਰੂਰ ਇੱਥੇ ਜਬਲੀਆਂ ਮਾਰਦੇ ਫਿਰਦੇ ਹੁੰਦੇ, ਹੁਣ ਤੱਕ ਮਾਰਦੇ। ਸਾਰਿਆਂ ਨੂੰ ਇੱਕ ਆਰਮੀ ਜੀ ਬਣਾਉਣੀ ਚਾਹੀਦੀ ਸੀ, ਨਾ ਪਤਾ ਨਾ ਸੋਤਾ। ਹੁਣ ਅੱਜ ਫੇਰ ਲੱਗੇ ਹੋਏ ਨੇ ਜੀ ਏਕਤਾ। ਚਲੋ ਓਵਰਗਰਾਊਂਡ ਫਰੰਟ ਆ ਤੇ ਏਕਤਾ ਚੱਲ ਵੀ ਰਹੀ ਹੈ। ਆ ਪਿਛਲੇ ਦਿਨੀ ਜਿਹੜੇ 26 ਜਨਵਰੀ ਨੂੰ ਪ੍ਰੋਗਰਾਮ ਕੀਤਾ ਤੇ ਹੁਣ 29 ਅਪ੍ਰੈਲ ਨੂੰ ਹੋਣਾ, ਉਹ ਸਾਰੇ ਖਾਲਿਸਤਾਨੀ ਇਕੱਠੇ ਹੋ ਹੀ ਰਹੇ ਨੇ ਨਾ ਵਿਚਾਰਕ ਧਾਰਕ ਤੌਰ ਤੇ। ਸਭ ਨੂੰ ਪਤਾ ਕਿ ਮਾਨ ਦਲ ਤੇ ਭਾਈ ਦਲਜੀਤ ਸਿੰਘ ਗਰੁੱਪ ਦੇ ਵਿੱਚ ਕਾਫੀ ਆਪਸ ਵਿੱਚ ਫਰਕ ਨੇ, ਪਰ ਸਾਰਿਆਂ ਨੂੰ ਆਪੋ ਆਪਣੀ ਆਇਡੈਂਟੀਟੀ ਰੱਖਦਿਆਂ ਹੋਇਆਂ ਇਕੱਠੇ ਰਹਿਣ ਦਾ ਇੱਕ ਮੌਕਾ ਦੇਣਦਿਆਂ ਹੋਇਆਂ ਅਗਲੇ ਇਕੱਠੇ ਹੋ ਰਹੇ ਨੇ। ਤੇ ਹੋਰ ਕੀ ਏਕਤਾ ਨੂੰ ਖੰਭ ਲੱਗੇ ਹੁੰਦੇ ਨੇ, ਆਹੀ ਏਕਤਾ ਹੁੰਦੀ ਆ। ਖਾਲਿਸਤਾਨ ਦੇ ਨਾਂ ਦੇ ਉੱਤੇ ਏਕਤਾ ਹੈਗੀ ਹੈ। ਕੋਈ ਕਿਸੇ ਅੰਡਰਗਰਾਉਂਡ ਸਰਗਰਮੀ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦਾ, ਓਵਰਗਰਾਉਂਡ ਆਪੋ ਆਪਣੇ ਢੰਗ ਤਰੀਕਿਆਂ ਨਾਲ ਕੋਈ ਜਿਵੇਂ ਮਰਜ਼ੀ ਕੰਮ ਕਰਨਾ, ਸਾਰਿਆਂ ਨੇ ਖਾਲਿਸਤਾਨ ਦੇ ਨਾਂ ਤੇ ਏਕਤਾ ਹੈਗੀ ਆ। ਤੇ ਜਿਹੜੀ ਦੂਜੇ ਵੱਡੀ ਏਕਤਾ, ਉਹ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਤੇ ਗੁਰੂ ਪੰਥ ਲਈ ਲੜਨਾ ਮਰਨਾ, ਦਿੱਲੀ ਨਾਲ ਦੁਸ਼ਮਣ ਨਾਲ ਲੜਨਾ, ਇਹ ਏਕਤਾ। ਹੁਣ ਇਹ ਏਕਤਾ ਜਿਹੜੇ ਭਾਲਦੇ ਫਿਰਦੇ ਆ ਕਿ ਜੀ ਪਹਿਲਾਂ ਸਾਡੇ ਫਲਾਨਾ ਸਿੰਘ ਦੇ ਝੰਡੇ ਹੇਠ ਹੋਇਆ ਜੋ ਸਾਰੇ ਜਣੇ, ਫੇਰ ਏਕਤਾ। ਇਹ ਜੀ ਏਕਤਾ ਉਕਤਾ ਨਾ ਹੋਣੀ ਆ, ਨਾ ਕਿਸੇ ਨੂੰ ਇਹ ਮਨਜ਼ੂਰ ਹੋਣੀ ਆ ਕਿ ਜੀ ਫਲਾਨੇ ਸ਼ਖਸ ਦੇ ਅੰਡਰ ਸਾਰੇ ਦੇ ਸਾਰੇ ਸਿੱਖ ਆ ਜਾਣ। ਮਤਲਬ ਕਿ ਜਿਹੜੇ ਇਹ ਤੁਣਤੁਣੀ ਵਜਾਉਂਦੇ ਫਿਰਦੇ ਆ ਨਾ ਕਿ ਜੀ ਫਲਾਨਾ ਸਿੰਘ ਖੜਾ ਕਰਤਾ ਵਾ ਤੇ ਸਾਰੀ ਦੀ ਸਾਰੀ ਖਾਲਿਸਤਾਨੀ ਲਹਿਰ ਦੇ ਜਿੰਨੇ ਸਿੱਖ ਨੇ ਉਹ ਇਹਨੂੰ ਮੰਨ ਲੈਣ, ਇਹ ਫਿਰ ਏਕਤਾ। ਇਹ ਗੱਲਾਂ ਜਿਹੜੀਆਂ ਨੇ ਭਾਈ ਜਗਤਾਰ ਸਿੰਘ ਹਵਾਰੇ ਦੇ ਨਾਂ ਤੇ ਚਾਹੇ ਕਰ ਲਓ ਤੇ ਚਾਹੇ ਕਿਸੇ ਹੋਰ ਦੇ ਨਾਂ ਤੇ ਕਰ ਲਓ, ਇਹ ਨਹੀਂ ਚੱਲਣੀ। ਇਹਨਾਂ ਗੱਲਾਂ ਦੀ ਹਕੀਕਤ ਸੱਚਾਈ ਨੂੰ ਜਿਨ੍ਹਾਂ ਨੂੰ ਤਾਂ ਪਤਾ, ਉਹ ਤਾਂ ਸਾਰੇ ਜਾਣਦੇ ਆ ਵੀ ਇਹ ਕਿਉਂ ਅਲੱਗ-ਅਲੱਗ ਨੇ ਜਾਂ ਕਿਉਂ ਇਕੱਠੇ ਨਹੀਂ ਹੋ ਸਕਦੇ। ਪਰ ਕਈ ਬੰਦਿਆਂ ਨੂੰ ਲੱਗਦਾ ਕਿ ਅਸੀਂ ਬੜੇ ਚਾਤਰ ਹਾਂ, ਅਸੀਂ ਭਾਈ ਅਮਰਤਪਾਲ ਸਿੰਘ ਦਾ ਨਾਂ ਲੈ ਕੇ ਕਹਿ ਦਈਏ ਜਾਂ ਭਾਈ ਦੀਪ ਸਿੱਧੂ ਦਾ ਜਾਂ ਭਾਈ ਜਗਤਾਰ ਸਿੰਘ ਹਵਾਰੇ ਦਾ, ਇਹਦੇ ਨਾਲ ਹਕੀਕਤ ਬਦਲ ਜਾਣੀ ਹੈ। ਹਕੀਕਤ ਤਾਂ ਹਕੀਕਤ ਰਹਿਣੀ ਆ। ਸੱਚਾਈ ਇਹ ਆ ਕਿ ਸਿੱਖਾਂ ਦੇ ਵਿੱਚ ਆਪੋ ਆਪਣੇ ਧੜੇ ਜਾਂ ਧਿਰ ਵਿੱਚ ਰਹਿੰਦੇ ਆ, ਆਪੋ ਆਪਣੇ ਜਥੇ ਜਾਂ ਜਥੇਬੰਦੀ 'ਚ ਰਹਿੰਦੇ ਆ। ਖਾਲਿਸਤਾਨ ਲਈ ਲੜਨ ਮਰਨ ਦੀ ਕੋਈ ਘਾਟ ਨਹੀਂ, ਪਰ ਜਿਹੜਾ ਇਹ ਸ਼ਰਤ ਲਈ ਫਿਰਦੇ ਨੇ ਕਿ ਸਾਰੇ ਦੇ ਸਾਰੇ ਆਪੋ ਆਪਣੀਆਂ ਜਥੇਬੰਦੀਆਂ ਬੰਦ ਕਰਕੇ ਸਾਡੇ ਝੰਡੇ ਹੇਠ ਆ ਜਾਓ, ਕਿਉਂਕਿ ਅਸੀਂ ਨਵੇਂ-ਨਵੇਂ ਆਏ ਆ, ਤੇ ਜਿਨ੍ਹਾਂ ਨੇ 30-30 35-35 ਸਾਲ ਘਸਾਈ ਕਰਾਈ,
ਜਿਨ੍ਹਾਂ ਨੇ ਉਹਨਾਂ ਵੇਲਿਆਂ 'ਚ ਵੀ ਖਾਲਿਸਤਾਨ ਦਾ ਨਾਂ ਜਿਉਂਦਾ ਰੱਖਿਆ ਜਦੋਂ ਸਿਰਾਂ ਦੇ ਬੁੱਲ ਪੈਂਦੇ ਰਹੇ, ਉਹ ਤਾਂ ਹੋ ਗਏ ਝੁੱਡੂ। ਤੇ ਤੁਸੀਂ ਕੱਲ ਪਰਸੋਂ ਆ ਕੇ ਠੀਕ ਆ, ਤੁਸੀਂ ਵੀ ਕੁਰਬਾਨੀ ਕੀਤੀ ਆ, ਤੁਸੀਂ ਵੀ ਪੰਥ ਲਈ ਲੜਨਾ ਮਰਨਾ ਚਾਹੁੰਦੇ ਹੋ, ਪਰ ਪਹਿਲੋਂ ਵਾਲਿਆਂ ਨੂੰ ਇਹ ਕਹਿਣਾ ਕਿ ਜੀ ਤੁਸੀਂ ਦੁਕਾਨਾਂ ਖੋਲੀ ਬੈਠੇ ਹੋ, ਗੰਦ ਬਕਣਾ, ਉਹਦੀਆਂ ਧੀਆਂ ਭੈਣਾਂ ਦੀਆਂ ਗੰਦੀਆਂ ਫੋਟੋਆਂ ਪਾਉਣੀਆਂ, ਕਿ ਮੇਰੇ ਪਰਿਵਾਰ ਦੀਆਂ ਫੋਟੋਆਂ ਨਹੀਂ ਪਾਈਆਂ, ਤੇ ਕਹਾਉਂਦੇ ਤਾਂ ਉਹ ਵੀ ਆਪਦੇ ਆਪ ਨੂੰ ਖਾਲਿਸਤਾਨੀ ਆ। ਪਰ ਮੈਨੂੰ ਕੋਈ ਕਵੇ ਕਿ ਉਹਨਾਂ ਦੇ ਚਾਪਲੂਸੀ ਕਰਕੇ ਉਹਨਾਂ ਦੇ ਜੀ ਤੁਸੀਂ ਨਾਲ ਤੁਰੇ ਫਿਰੋ, ਇਹ ਮੇਰੀ ਜ਼ਮੀਰ ਨਹੀਂ ਮੰਨਦੀ ਤਾਂ ਨਹੀਂ ਮੰਨਦੀ। ਮੇਰੇ ਵਰਗੇ ਹੋਰ ਹਜ਼ਾਰਾਂ ਨੇ। ਮੈਂ ਇੱਕ ਇਹੋ ਜਿਹੇ ਖਾੜਕੂ ਜਰਨੈਲ ਦੇ ਬਾਰੇ ਕਿਵੇਂ ਕਿਸੇ ਨੂੰ ਕਹਿ ਦਿਆਂ ਜਿਹਨੇ AK-47 ਚੱਕ ਕੇ ਦਿੱਲੀ ਦੇ ਦੁਸ਼ਮਣਾਂ ਦੀ ਹਿੱਕ 'ਚ ਗੋਲੀਆਂ ਠੋਕੀਆਂ ਹੋਣ, ਕਿ ਚਾਹੇ ਫਲਾਣੇ ਨੇ ਤੇਰੀ ਘਰ ਵਾਲੀ ਦੀਆਂ ਨੰਗੀਆਂ ਫੋਟੋਆਂ ਬਣਾ ਕੇ ਪਾਈਆਂ ਨੇ, ਪਰ ਤੂੰ ਨਾਲ ਤੁਰ ਉਹਨਾਂ ਦੇ। ਨਹੀਂ ਹੈਗੀ ਮੇਰੇ 'ਚ ਹਿੰਮਤ। ਐਵੇਂ ਹੀ ਇੱਥੇ ਦੂਜੇ ਦਿਨ ਉੱਠ ਕੇ ਕਦੇ ਹਵਾਰੇ ਦਾ ਨਾਂ ਲੈ ਕੇ, ਕਦੇ ਦੀਪ ਸਿੱਧੂ ਦਾ ਨਾਂ ਲੈ ਕੇ, ਕਿਤੇ ਅਮਰਤਪਾਲ ਸਿੰਘ ਦਾ ਨਾਂ ਲੈ ਕੇ ਜਵਲੀਆਂ ਮਾਰਨ ਬਹਿ ਜਾਂਦੇ ਹੋ ਜੀ ਏਕਤਾ ਕਰ ਲਓ। ਏਕਤਾ ਐ ਹੁੰਦੀ ਆ? ਹੈਗੀ ਜੁਰਤ ਉਹਨਾਂ ਬੰਦਿਆਂ ਦੇ ਖਿਲਾਫ ਇੱਕ ਵੀ ਸ਼ਬਦ ਬੋਲਣ ਦੀ ਜਿਹੜੇ ਨੰਗੀਆਂ ਗੰਦੀਆਂ ਫੋਟੋਆਂ ਪਾਉਂਦੇ ਰਹੇ ਜੁਝਾਰੂ ਸਿੰਘਾਂ ਦੀਆਂ? ਹੈਗੀ ਜੁਰਤ ਉਹਨਾਂ ਦੇ ਖਿਲਾਫ ਇੱਕ ਵੀ ਸ਼ਬਦ ਲਿਖਣ ਦੀ? ਨਹੀਂ ਹੈਗੀ ਤਾਂ ਫਿਰ ਇਹੋ ਜਿਹੇ ਰਾਗ ਨਾ ਲਾਪਿਆ ਕਰੀਏ, ਸੱਚਾਈ ਨੂੰ ਮੰਨੀਏ ਕਿ ਖਾਲਿਸਤਾਨ ਦੇ ਲਈ ਲੜਦਿਆਂ ਮਰਦਿਆਂ ਅਸੀਂ ਅੱਗੇ ਵਧਣਾ। ਇਹੀ ਏਕਤਾ ਹੈ। ਆਪੋ ਆਪਣੇ ਝੰਡੇ, ਆਪੋ ਆਪਣੇ ਜੱਥੇ, ਆਪੋ ਆਪਣੇ ਅਕੀਦੇ ਨੂੰ ਸਮਰਪਿਤ ਹੋ ਕੇ ਅੱਗੇ ਮਰਨਾ। ਐਵੇਂ ਦੂਜੇ ਦਿਨ ਉੱਠ ਕੇ ਕਿਸੇ ਦਾ ਨਾਂ ਲੈ ਕੇ ਜਿਹਨੂੰ ਕੌਮ ਦੇ ਵਿੱਚ ਸਤਿਕਾਰ ਆ ਉਹਦਾ ਵੀ ਸਤਿਕਾਰ ਘਟਾਉਂਦੇ ਹੋ। ਖੈਰ, ਇਸ ਮੌਕੇ ਸਮੁੱਚੀ ਕੌਮ ਦੇ ਵਿੱਚ ਖਾਲਿਸਤਾਨ ਦੇ ਵੱਲ ਕਦਮ ਬੜੀ ਤੇਜ਼ੀ ਨਾਲ ਵੱਧ ਰਹੇ ਨੇ। ਦੂਜੀ ਧਿਰ ਜਿਹੜੀ ਭਾਰਤ ਮਾਤਾ ਕਾਲੀ ਧਿਰ, ਉਹਦਾ ਦਿਨੋ ਦਿਨ ਅਧਿਕਾਰ, ਵਕਾਰ, ਹੰਕਾਰ ਟੁੱਟ ਰਿਹਾ। ਇਸ ਮੌਕੇ ਕੌਮ ਦੇ ਵਿੱਚ ਹੋਰ ਯੋਧੇ, ਹੋਰ ਸੂਰਮੇ, ਹੋਰ ਨਵੇਂ ਭਰਾ ਜਿਹੜੇ ਆ ਉਹ ਮੈਦਾਨ 'ਚ ਆਉਣ ਤੇ ਕੌਮ ਦੀ ਗੱਲ ਅੱਗੇ ਤੋਰਨ। ਇਹੀ ਅੱਜ ਦਾ ਸਾਡਾ ਸਾਰਿਆਂ ਦਾ ਕਹਿਣਾ ਬਣਦਾ ਕਿ ਨਾ ਤਾਂ ਰਾਗ ਮੁੱਕਿਆ ਤੇ ਨਾ ਸਫ਼ਰ ਮੁੱਕਿਆ। ਜਿਸ ਦੀਏ में जान होगी वो दिया रह जाएगा, अब हवाएं ही करेगी रोशनी का फैसला, जिस दिए में जान होगी वो दिया रह जाएगा। समाप्ति है जी, फिर मिलांगे। नानक नाम चढ़दी कला तेरे पाने, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।